ਜਿਵੇਂ ਕਿ ਤੁਹਾਨੂੰ ਪਤਾ ਕਿ 31ਵੇਂ ਦਿਨ 'ਚ ਕਿਸਾਨੀ ਸੰਘਰਸ਼ ਪਹੁੰਚ ਚੁੱਕਾ ਔਰ ਕਿਸਾਨ ਅੱਜ ਵੀ ਆਪਣੀ ਜਾਇਜ਼ ਮੰਗਾਂ ਲਈ ਉੱਥੇ ਡਟੇ ਹੋਏ ਨੇ। ਔਰ ਅੱਜ ਇੱਥੇ ਦਿਨ ਸ਼ਨੀਵਾਰ 26 ਤਰੀਕ ਨੂੰ ਸਾਡੇ ਜਿਹੜੇ ਕੁਝ ਸੱਜਣ ਨੇ ਜਾਂ ਗਰੁੱਪ ਨੇ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ। ਇੱਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਉਹਨਾਂ ਨੇ ਬਲੱਡ ਕੈਂਪ ਆਰਗੇਨਾਈਜ਼ ਕੀਤਾ ਔਰ ਉਹ ਬਲੱਡ ਕੈਂਪ ਆਰਗੇਨਾਈਜ਼ ਕਰਨ ਦਾ ਇੰਨਾ ਵਧੀਆ ਤਰੀਕਾ ਤੁਸੀਂ ਵੇਖੋਗੇ। ਅਸੀਂ ਤੁਹਾਡੇ ਨਾਲ ਗੱਲ ਵੀ ਕਰਵਾਵਾਂਗੇ ਜਿਹੜੇ ਬੰਦਿਆਂ ਨੇ ਇੱਥੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਔਰ ਉਹ ਬੰਦਿਆਂ ਦੀ ਨਿਰੋਲ ਇਹ ਭਾਵਨਾ ਇਹ ਹੈ ਕਿ ਅਸੀਂ ਲੋਕਾਂ ਤੱਕ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਡੇ ਜਿੰਨਾ ਵੀ ਕਿਸਾਨੀ ਸੰਘਰਸ਼ 'ਚ ਉੱਥੇ ਬੈਠੇ ਨੇ ਅਸੀਂ ਉਹਨਾਂ ਨੂੰ ਖੂਨਦਾਨ ਕੈਂਪ ਦੇ ਨਾਲ ਸੁਨੇਹਾ ਦੇ ਦਈਏ ਕਿ ਸਰਕਾਰ ਕਿਸੇ ਢੰਗ ਨਾਲ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨ ਲਏ। ਔਰ ਆਓ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਵਾਵਾਂਗੇ ਔਰ ਜਾਣਾਂਗੇ ਉਹਨਾਂ ਦੇ ਵਿਚਾਰ ਵੀ। ਔਰ ਅਸੀਂ ਨਿਰੋਲ ਜਿਹੜੀ ਸਹੀ ਖਬਰ ਹੈ ਔਰ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਇੰਡੋਜ਼ TV ਤੇ ਕਿ ਤੁਹਾਡੇ ਤੱਕ ਉਹ ਗੱਲ ਪਹੁੰਚਾ ਸਕੀਏ। ਔਰ ਤੁਸੀਂ ਵੀ ਕੋਸ਼ਿਸ਼ ਕਰਨੀ ਹੈ ਕਿ ਇੰਡੋਜ਼ TV ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਸਾਡੇ ਨਾਲ ਜੁੜਿਓ ਤਾਂ ਕਿ ਅਸੀਂ ਤੁਹਾਡੇ ਤੱਕ ਉਹ ਨਿਰਪੱਖ ਗੱਲ ਪਹੁੰਚਾ ਸਕੀਏ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਦੂਸਰੇ ਮੀਡੀਆ ਨਹੀਂ ਪਹੁੰਚਾ ਰਿਹਾ। ਔਰ ਜਦੋਂ ਸਰਕਾਰ ਨੇ ਸਹੀ ਗੱਲ ਸਹੀ ਮੈਸੇਜ ਦਿੱਤਾ ਅਸੀਂ ਸਰਕਾਰ ਦੀ ਗੱਲ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਆਓ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ ਔਰ ਉਹਨਾਂ ਨਾਲ ਸਾਰਿਆਂ ਨਾਲ ਹੀ ਗੱਲਬਾਤ ਕਰਵਾਉਂਦੇ ਹਾਂ ਕਿ ਉਹਨਾਂ ਦੇ ਮਨ ਦੀਆਂ ਕੀ ਭਾਵਨਾ ਸੀ। ਮੈਂ ਜਗਦੀਪ ਗਿੱਲ, ਇੰਡੋਜ਼ TV, ਬ੍ਰਿਸਬੇਨ। ਧੰਨਵਾਦ ਕਰਦਾ ਨਾ ਵੀਰਾਂ ਦਾ ਮੈਂ ਜਿਹੜੇ ਇੱਥੇ ਪਹੁੰਚੇ ਨੇ। ਹੁਣੇ ਵੀਰਾਂ ਦੀ ਗੱਲ ਚੱਲ ਰਹੀ ਸੀ ਕਿ ਅਸੀਂ 2% ਆ, ਅਸੀਂ 2% ਹੈ। ਜਿਹੜਾ ਸੋਨਾ ਹੁੰਦਾ ਸੋਨਾ ਜਿਹੜਾ ਉਹਦੀ ਕੀਮਤ ਬਹੁਤ ਹੁੰਦੀ ਹੈ। ਲੋਹਾ ਥਾਂ ਥਾਂ ਤੋਂ ਨਿਕਲ ਜਾਂਦਾ, ਸਿਰਫ ਸੋਨਾ ਜਾਂ ਇਹ ਧਾਤ ਹੈ ਜਿਹੜੀ ਕਿ ਬਹੁਤ ਥੋੜੀ ਜਗ੍ਹਾ ਤੋਂ ਨਿਕਲਦੀ ਹੈ ਤੇ ਕੀਮਤੀ ਹੁੰਦੀ ਹੈ। ਅਸੀਂ ਉਹ ਸੋਨਾ ਹੈ ਉਹ ਹੀਰੇ ਜਵਾਹਰਾਤ ਹੈ ਕਿ ਜਿਹੜੇ ਲੋਹੇ ਵਾਂਗੂ ਖਿਲਰੇ ਨਹੀਂ ਫਿਰਦੇ। ਸਾਡੀ ਆਪਣੀ ਇੱਕ ਕੀਮਤ ਹੈ। ਜਿਹੜੇ ਅੱਜ ਉੱਥੇ ਕਹਿ ਰਹੇ ਨੇ ਕਿ ਇੱਥੇ ਬਾਹਰੋਂ ਫੰਡ ਆ ਰਹੇ ਨੇ, ਨਹੀਂ, ਇਹ ਤੇ ਸਾਡੇ ਸਿੱਖਾਂ ਦੇ ਜਿਹੜੇ 2% ਜਿਹੜੇ ਨੇ ਇਹਨਾਂ ਦਾ ਸਿਰਫ 10ਵਾਂ ਹਿੱਸਾ ਦਸਵੰਧ ਦਾ ਹੀ ਉੱਥੇ ਪਹੁੰਚਿਆ ਹੈ। ਇਹਨਾਂ ਤੇ ਹਜੇ ਆਪਣੇ ਬੁਗਣੀਆਂ ਗੋਲਕਾਂ ਜਿਹੜੀਆਂ ਜੇਬਾਂ ਹਲਾਈਆਂ ਨਹੀਂ ਤੇ 10ਵੇਂ ਪਾਤਸ਼ਾਹ ਵੱਲੋਂ ਦਿੱਤੀ ਗਈ ਜਿਹੜੀ ਦੇਣ ਹੈ 10ਵੇਂ ਪਾਤਸ਼ਾਹ ਵੱਲੋਂ ਦਸਵੰਧ ਦੀ ਸਿਰਫ ਇਹੀ ਜੇਬਾਂ ਵਿੱਚੋਂ ਕੱਢਿਆ ਹੈ। ਤੇ ਜਦੋਂ ਅਸੀਂ ਕਿਤੇ ਆਪਣੀਆਂ ਜੇਬਾਂ ਵਿੱਚੋਂ ਕੱਢੇ ਤੇ ਪਤਾ ਨਹੀਂ ਅਸੀਂ ਕੀ ਕੀ ਕਰ ਦਿਆਂਗੇ। ਅਸੀਂ ਤੇ ਹੋਰ ਵੀ ਪਾਠੇ ਤਰਖੇ ਤਖਤੇ ਪੱਟ ਦਿਆਂਗੇ। ਜਿਹੜੇ ਸਿੱਖ ਕੌਮ ਹੈ ਇਹ ਸਿੱਖ ਕੌਮ ਮੋਹਰੇ ਲਾ ਕੇ ਅੱਗੇ ਲੱਗ ਕੇ ਦੂਜਿਆਂ ਨੂੰ ਵੀ ਇਸ ਵਕਤ ਜਾਗਰਤ ਕੀਤਾ ਹੈ ਕਿ ਆਪਣੇ ਹੱਕ ਨਾ ਛੱਡੋ। ਅਸੀਂ ਕੋਈ ਜਿੱਦ ਨਹੀਂ ਕਰ ਰਹੇ, ਜਿੱਦ ਕਰ ਰਹੀ ਹੈ ਸਰਕਾਰ। ਅਸੀਂ ਆਪਣੇ ਹੱਕਾਂ ਵਾਸਤੇ ਡਟੇ ਹਾਂ, ਅਸੀਂ ਹੱਕ ਮੰਗ ਰਹੇ, ਅਸੀਂ ਕੋਈ ਜਿੱਦ ਨਹੀਂ ਕਰ ਰਹੇ। ਇਹ ਸਾਡੇ ਹੱਕ ਨੇ, ਅਸੀਂ ਆਪਣੇ ਹੱਕ ਨਹੀਂ ਛੱਡਣੇ। ਜਿੱਦ ਜਿਹੜੀ ਹੈ ਸਰਕਾਰ ਕਰ ਰਹੀ ਹੈ, ਅਸੀਂ ਆਪਣੀ ਕੋਈ ਜਿੱਦ ਨਹੀਂ ਫੜੀ। ਸਰਕਾਰ ਆਪਣੀ ਜਿੱਦ ਛੱਡੇ ਤੇ ਸਾਡੇ ਬਣਦੇ ਹੱਕ ਸਾਨੂੰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਖੂਨਦਾਨ ਮਹਾਦਾਨ ਉਹ ਉਸ ਕਾਰਜ ਰਾਹੀਂ ਅਸੀਂ ਸਪੋਰਟ ਉਹਨਾਂ ਨੂੰ ਕਰ ਰਹੇ ਹਾਂ ਜਿਹੜੇ ਇਸ ਵਕਤ ਆਪਣੀ ਹੱਕਾਂ ਦੀ ਆਪਣੀ ਹੋਂਦ ਦੀ ਲੜਾਈ ਜਿਹੜੀਆਂ ਸੜਕਾਂ ਤੇ ਬਹਿ ਕੇ ਜਿਹੜੀ ਦਿੱਲੀ ਨੂੰ ਘੇਰ ਕੇ ਸੈਂਟਰ ਸਰਕਾਰ ਨਾਲ ਮੱਥਾ ਲਾ ਕੇ ਲੜ ਰਹੇ ਆ। ਸਾਡੇ ਬਾਬੇ ਜਿਨ੍ਹਾਂ ਦੇ ਜਿਹੜੇ ਮੋਢਿਆਂ ਤੇ ਕਦੀ ਪੰਜਾਲੀਆਂ ਹੁੰਦੀਆਂ ਕਦੀ ਹੱਥਾਂ 'ਚ ਕਹੀਆਂ ਹੁੰਦੀਆਂ, ਇਸ ਵੇਲੇ ਉਹ ਡੰਡੇ ਫੜ ਕੇ ਟਰਾਲੀਆਂ ਤੇ ਬੈਠੇ ਹੋਏ ਆ ਤਾਂ ਸਿੱਧਾ ਮੋਦੀ ਨੂੰ ਵੰਗਾਰਦੇ ਆ, ਮਾੜੀ ਮੋਟੀ ਗੱਲ ਨਹੀਂ ਕਰਦੇ ਉਹ। ਸੋ ਮੇਰੇ ਖਿਆਲ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਕਿ ਇਹ ਮੋਦੀ ਦਾ ਸ਼ਾਇਦ ਭੁਲੇਖਾ ਸੀ। ਉਹਨੇ ਜਿਵੇਂ ਜੰਮੂ ਕਸ਼ਮੀਰ 'ਚ ਜਿਹੜੀ ਧਾਰਾ 370 ਆ ਉਹਦਾ ਪੰਗਾ ਲਿਆ, ਉਸ ਤੋਂ ਬਾਅਦ ਉਹਨੂੰ ਲੱਗਾ ਕਿ ਜਿਵੇਂ ਜੰਮੂ ਕਸ਼ਮੀਰ 'ਚ ਧਾਰਾ 370 ਤੋੜ ਕੇ ਤੇ ਸਾਰਿਆਂ ਨੂੰ ਘਰਾਂ 'ਚ ਨਜ਼ਰਬੰਦ ਕਰਤਾ। ਸ਼ਾਹੀਨ ਬਾਗ ਦਾ ਜਿਹੜਾ ਸੀਗਾ ਮੁੱਦਾ ਉਹਦੇ 'ਤੇ ਅਸੀਂ ਤਾਰ ਪੀਡੋ ਕਰਤਾ। ਉਹਨੂੰ ਲੱਗਾ ਸ਼ਾਇਦ ਪੰਜਾਬੀ ਜਾਂ ਹਰਿਆਣੇ ਵਾਲੇ ਵੀ ਇੱਦਾਂ ਹੀ ਰਹਿਣਗੇ, ਜੋ ਮਰਜ਼ੀ ਇਹਨਾਂ ਨਾਲ ਕਰ ਲਈਏ ਧੱਕਾ, ਇਹ ਨਹੀਂ ਬੋਲਦੇ। ਪਰ ਜਿਹੜੇ ਪੰਜਾਬੀ ਆ ਉਹ ਮੇਰੇ ਖਿਆਲ ਕਿਸੇ ਹੱਦਾਂ ਜਾਂ ਬੰਨਿਆਂ 'ਚ ਕੈਦ ਹੋਣ ਵਾਲੇ ਨਹੀਂ ਆ। ਜਿਹੜੇ ਪੰਜਾਬੀ ਜੇ ਆਜ਼ਾਦੀ ਦੀ ਲੜਾਈ ਦੀ ਗੱਲ ਕਰੀਏ ਤਾਂ ਮੇਰੇ ਖਿਆਲ 90% ਜਿਹੜੀਆਂ ਕੁਰਬਾਨੀਆਂ ਆ
ਉਹ ਪੰਜਾਬੀ ਹਰਿਆਣਾ ਤਾਂ ਹੁਣ ਵੱਖਰਾ ਹੋਇਆ, ਉਹ ਪੰਜਾਬੀਆਂ ਦੀਆਂ ਹੀ ਆ, ਪੰਜਾਬੀ ਆ ਹਰਿਆਣੇ ਵਾਲੇ ਵੀ। ਸੋ ਇਹ ਜਿਹੜਾ ਧੱਕਾ ਉਹਨੇ ਕੀਤਾ ਆ, ਨਾ ਅਸੀਂ ਕਦੀ ਧੱਕਾ ਜਰਿਆ ਤੇ ਨਾ ਜਰਦੇ ਆ। ਇਸ ਲਈ ਇਸ ਵਾਰ ਫਿਰ ਅਪੀਲ ਮੈਂ ਆਪਣੇ ਤੌਰ ਤੇ ਕਰੂੰਗਾ ਕਿ ਜੇ ਤੁਸੀਂ ਆਪਣੀ ਇੱਜ਼ਤ ਪਹੁੰਚਾਉਂਦੇ ਹੋਏ ਜਿਹੜੇ ਬਿੱਲ ਆਏ ਵਾਪਸ ਲੈ ਲਓ ਤਾਂ ਚੰਗੀ ਗੱਲ ਆ, ਬਾਕੀ ਨਹੀਂ ਤਾਂ ਸਾਡੇ ਬਾਬੇ ਦਾ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਤੇ ਇਹ ਤੱਕ ਉਹ ਖੋਲ੍ਹਿਆ ਵੀ ਨਹੀਂ, ਤਾਂ ਤੁਸੀਂ ਇਹ ਸੋਚ ਲਓ ਵੀ ਕੀ ਬਣੂਗਾ ਉੱਥੇ। ਸੋ ਇਹਨਾਂ ਸਾਰੀਆਂ ਸ਼ਬਦਾਂ ਨਾਲ ਮੇਰੀ ਇੱਕ ਵਾਰ ਫਿਰ ਤੋਂ ਬੇਨਤੀ ਹੈ ਜੀ ਕਿ 28 ਤਰੀਕ ਨੂੰ ਜ਼ਰੂਰ ਪਹੁੰਚਿਓ, ਆਪਣਾ ਬਣਦਾ ਯੋਗਦਾਨ ਇਸ ਘੋਲ ਦੇ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਮਿਹਰਬਾਨੀ ਸਿੱਧੂ ਸਾਹਿਬ ਨੇ ਬਹੁਤ ਹੀ ਜੋਸ਼ੀਲੇ ਢੰਗ ਨਾਲ ਜਿਹੜੇ ਆਪਣੇ ਵਿਚਾਰ ਦਿੱਤੇ ਨੇ, ਤੇ ਮੈਂ ਬਿਲਕੁਲ ਕੋਲ ਖੜਾ ਹਾਂ। ਮੇਰੇ ਵੀ ਵਿਚਾਰਾਂ ਨੂੰ ਮਾੜੀ ਜਿਹਾ ਹੁਲਾਰਾ ਵੱਜਾ, ਮੈਂ ਕਿਹਾ ਹੁਣ ਰਹਿਣ ਕਿਉਂ ਦੇਵਾਂ। ਭਾਵੇਂ ਇਹਨਾਂ ਨੇ ਪ੍ਰਨਾਮ ਭਾਈ ਨੇ ਤੇ ਕਿਹਾ ਸੀ ਕਿ ਆਪਣੇ ਪਿੱਛੇ ਵੀਰ ਖੜੇ ਨੇ ਉਹ ਦੇਣ ਵਿਚਾਰ, ਪਰ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਜਿੰਨੇ ਵੀ ਇੱਥੇ ਸੁਹਿਰਦ ਸਰੀਰ ਇਕੱਠੇ ਹੋਏ ਆ, ਦਿਮਾਗ ਇਕੱਠੇ ਹੋਏ ਆ, ਇਹਨਾਂ ਦਾ ਮੇਨ ਮਕਸਦ ਜਿਹੜਾ ਉਹ ਇੱਕ ਮੈਸੇਜ ਪਹੁੰਚਾਉਣਾ ਕਿ ਇੱਕ ਖੂਨਦਾਨ ਕੈਂਪ ਦੇ ਰਾਹੀਂ, ਜਿਹੜਾ ਖੂਨਦਾਨ ਕੈਂਪ ਜਿਹੜਾ ਉਹ ਮੇਰੇ ਖਿਆਲ ਨਾਲ ਜੀਵਨ ਦਾ ਸਭ ਤੋਂ ਵੱਡਾ ਦਾਨ ਹੈ। ਔਰ ਇਹਨਾਂ ਸਾਰੇ ਹੀ ਵੀਰਾਂ ਨੂੰ ਬਹੁਤ ਵੱਡੀ ਮੈਂ ਸ਼ਾਬਾਸ਼ੇ ਕਹਿੰਦਾ ਜਿਨ੍ਹਾਂ ਨੇ ਆਪਣਾ ਬਿਲਕੁਲ ਨਿਰਪੱਖ ਢੰਗ ਦੇ ਨਾਲ ਇੱਕ ਰਾਹ ਚੁਣਿਆ। ਅਸੀਂ ਵੱਖ-ਵੱਖ ਢੰਗ ਨਾਲ ਆਪਣਾ ਅੰਦੋਲਨ ਦਾ ਸਾਥ ਦੇ ਰਹੇ ਹਾਂ ਔਰ ਸਾਡਾ ਦੇਣਾ ਵੀ ਬਣਦਾ। ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਗੱਲ ਨੂੰ ਖ਼ਤਮ ਕਰਾਂ। ਪਿੱਛੇ ਜੇ ਤੁਸੀਂ ਵੇਖਿਆ ਹੋਵੇਗਾ ਕਿ ਆਸਟ੍ਰੇਲੀਆ ਦੇ ਜੰਗਲਾਂ 'ਚ ਬਹੁਤ ਭਿਆਨਕ ਅੱਗ ਲੱਗੀ ਸੀ ਔਰ ਉੱਥੇ ਤਕਰੀਬਨ ਅਸੀਂ ਵੇਖਿਆ ਕਿ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਜਨ ਜੀਵਨ। ਔਰ ਜਿਹੜਾ ਵੀ ਵੀਰ ਕਿਤੇ ਅੱਜ ਉਹਨਾਂ ਜੰਗਲਾਂ ਦੇ ਵਿੱਚ ਜਾ ਕੇ ਵੇਖੇ, ਉਹ ਦੁਬਾਰਾ ਕੁਦਰਤ ਨੇ ਉਹਨੂੰ ਰੁੱਖ ਦੇ ਹਰਿਆਵਲ ਦੇਤੀ ਹੈ ਵਾਪਸ, ਔਰ ਉਹਦੇ ਤਣੇ ਅਜੇ ਵੀ ਕਾਲੇ ਨੇ। ਔਰ ਮੈਂ ਇਹ ਗੱਲ ਆਪਣੇ ਉੱਥੇ ਕਿਸਾਨ ਵੀਰਾਂ ਨਾਲ ਜੋੜ ਕੇ ਕਹਾਂਗੇ ਕਿ ਬਹੁਤ ਸਾਰੇ ਹਮਲੇ ਪੰਜਾਬ ਨੇ ਇਹੋ ਜਿਹੀ ਅੱਗ ਦੇ ਰੂਪ 'ਚ ਚੱਲੇ, ਪਰ ਸਾਡਾ ਤਣਾ ਸਾਡੀ ਜਿਹੜੀ ਜੜ੍ਹ ਸੀ ਉਹ ਕਿਸੇ ਨੇ ਹੱਥ ਨਹੀਂ ਪਾਈ। ਅੱਜ ਸਾਡੀ ਜੜ੍ਹ ਨੂੰ ਹੱਥ ਪਿਆ ਔਰ ਸਾਨੂੰ ਦਰਦ ਮਹਿਸੂਸ ਹੋਇਆ। ਅਸੀਂ ਬਹੁਤ ਸਾਰੀਆਂ ਅੱਗਾਂ ਨੂੰ ਤਾਂ ਝੱਲ ਲਿਆ, ਪਰ ਅਸੀਂ ਆਪਣੀ ਜੜ੍ਹ ਨੂੰ ਹੱਥ ਪਾਉਣ ਨਾਲ ਝੱਲ ਨਹੀਂ ਸਕਦੇ। ਇਸ ਕਰਕੇ ਸਾਡਾ ਸਾਰਿਆਂ ਦਾ ਮਨਾਂ ਦੇ ਵਿੱਚ ਰੋਹ ਆ ਔਰ ਬਿਲਕੁਲ ਜਾਇਜ਼ ਰੋਹ ਆ, ਨਾ ਕਿ ਕਿਸੇ ਦੇਸ਼ ਦੀ ਆਨ ਔਰ ਸ਼ਾਨ ਦੇ ਖਿਲਾਫ ਆ। ਇਹ ਸਾਰਾ ਹੱਕਾਂ ਦੇ ਆਪਣੇ ਹੱਕਾਂ ਦੇ ਅਨਸੂਰ ਆ। ਔਰ ਮੈਂ ਇਹ ਸਾਰੇ ਹੀ ਜਿੰਨੇ ਵੀ ਆਪਣੇ ਇੱਥੇ ਵੀਰ ਆਏ ਨੇ ਉਹਨਾਂ ਸਾਰਿਆਂ ਨੂੰ ਬਹੁਤ ਮਿਹਰਬਾਨੀ ਕਹਿੰਦਾ ਕਿ ਇਹਨੇ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ। ਬਹੁਤ ਮਿਹਰਬਾਨੀ ਜੀ। ਧੰਨਵਾਦ ਗਿੱਲ ਸਾਹਿਬ, ਬਹੁਤ ਵਧੀਆ ਵਿਚਾਰ ਰੱਖੇ ਜੇ। ਸਮੇਂ ਤੇ ਇਹਨਾਂ ਨੂੰ ਵੀ ਤੁਸੀਂ ਇੰਡੋਸ ਟੀਵੀ ਤੇ ਸੁਣਦੇ ਰਹਿੰਦੇ ਜੇ। ਬੜੇ ਇਹਨਾਂ ਨੇ ਤਗੜੇ ਕਲਾਕਾਰ ਲੈ ਕੇ ਬੁੱਧੀਜੀਵੀਆਂ ਦੀ ਇੰਟਰਵਿਊ ਇਹਨਾਂ ਕੀਤੀ ਹੋਈ ਆ। ਸੋ ਇਹਨਾਂ ਕੋਲ ਵੀ ਲਾਈਫ ਦਾ ਗਿੱਲ ਸਾਹਿਬ ਨੂੰ ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ। ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਤੇ ਹੋਰ ਕਈ ਜਗ੍ਹਾ ਤੇ ਇਹਨਾਂ ਨੂੰ ਹਮੇਸ਼ਾ ਉੱਥੇ ਹੀ ਸੁਣਦੇ ਆਏ ਹਾਂ। ਇੱਥੇ ਆ ਕੇ ਦੁਬਾਰਾ ਵੇਖਿਆ, ਬੜੀ ਨੌਲੇਜ ਆ, ਜ਼ਿੰਦਗੀ ਦਾ ਬਹੁਤ ਤਜਰਬਾ ਹੈ। ਹੁਣ ਮੈਂ ਬੇਨਤੀ ਕਰਦਾ, ਮੇਰਾ ਵੀਰ ਮਨਪ੍ਰੀਤ ਸਿੰਘ 2-4 ਮਿੰਟ ਵਾਸਤੇ ਆਪਣੇ ਵਿਚਾਰ ਰੱਖੇਗਾ। ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਦੇਖੋ, ਮਨਪ੍ਰੀਤ ਸਿੰਘ ਨਾਰਥ ਲੇਕ ਤੋਂ ਚੱਲ ਕੇ ਆਇਆ ਹੈ। ਮਨਪ੍ਰੀਤ ਸਿੰਘ ਖੁਦ ਕਿਸਾਨੀ ਨਾਲ ਇੱਥੇ ਆਸਟ੍ਰੇਲੀਆ 'ਚ ਆ ਕੇ ਜੁੜਿਆ ਰਿਹਾ। ਭਾਵੇਂ ਕਿ ਮਨਪ੍ਰੀਤ ਸਿੰਘ ਇਸ ਵੇਲੇ IT ਦੇ ਵਿੱਚ ਜੋਬ ਕਰ ਰਿਹਾ ਵਾ, ਬਹੁਤ ਵਧੀਆ ਜੋਬ, ਹਾਈ ਪੋਜੀਸ਼ਨ 'ਤੇ ਜੋਬ ਕਰਦਾ ਹੈ, ਪਰ ਇੱਥੇ ਆ ਕੇ ਇਹਨੇ ਖੇਤੀ 'ਤੇ ਵੀ ਹੱਥ ਅਜਮਾਈ ਕੀਤੀ ਸੀ। ਖੁਦ ਪੰਜਾਬੀ ਹੋਣ ਦੇ ਖੈਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਜੱਟ ਹੀ ਸਿਰਫ ਕਿਸਾਨ ਹੈ। ਕਿਸਾਨ ਆਪਾਂ ਪੰਜਾਬੀ ਹਾਂ, ਬਸ ਇਸ ਚੀਜ਼ 'ਤੇ ਰੱਖਣਾ ਫੋਕਸ। ਮਨਪ੍ਰੀਤ ਦੀ ਫੈਮਿਲੀ, ਇਹਦੇ ਮੰਮੀ ਡੈਡੀ ਜੋਬ ਕਰਦੇ ਸੀ, ਭਾਵੇਂ ਕਿ ਇਹਦਾ ਨਹੀਂ ਕਿਸਾਨੀ ਦਾ ਤਜਰਬਾ, ਇਹਨੇ ਆ ਕੇ ਆਸਟ੍ਰੇਲੀਆ 'ਚ ਕਿਸਾਨੀ ਕੀਤੀ ਵੀ ਆ। ਅਤੇ ਉੱਦਾਂ ਵੀ ਇਹਦੇ ਮਨ ਦੇ ਵਿੱਚ ਮੈਨੂੰ ਇਹਨੇ 2-3 ਵਾਰੀ ਫੋਨ ਕੀਤਾ ਕਿ ਭਾਜੀ ਮੈਂ ਕੋਈ ਇੰਟਲੈਕਚੁਅਲ ਬੰਦਿਆਂ ਦੀ ਥੋੜ੍ਹੀ ਕਮੇਟੀ ਬਣਾਈ ਹੈ, ਬ੍ਰੇਨਸਟੋਰਮਿੰਗ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ, ਕਿੱਦਾਂ ਆਪਾਂ ਅੱਗੇ ਹੱਲ ਕੱਢਣਾ ਵਾ। ਤੋ ਮੈਂ ਹੁਣ ਬੇਨਤੀ ਕਰਦਾ ਕਿ ਮਨਪ੍ਰੀਤ ਆ ਕੇ ਆਪਣੇ ਵਿਚਾਰ ਰੱਖੇ ਥੋੜ੍ਹੇ ਬਹੁਤ, ਅਤੇ ਉਸ ਤੋਂ ਬਾਅਦ ਜਿਹੜਾ ਵੀ ਅਗਲਾ ਬੁਲਾਰਾ ਵਾ, ਮੈਨੂੰ ਲੱਗਦਾ ਨਹੀਂ ਜੇ ਕੋਈ ਸਟੇਟ ਸੈਕਟਰੀ ਹੈਗਾ ਇਹ ਤਾਂ ਕਰ ਲੈ, ਨਹੀਂ ਤਾਂ ਮੈਂ ਕਰੀ ਜਾਣਾ ਵਾ। ਪਲੀਜ਼ ਮੈਨੂੰ ਨਾਂ ਦੱਸੀ ਜਾਇਓ ਅਤੇ ਮੈਂ ਫਿਰ ਉਸ ਹਿਸਾਬ ਨਾਲ ਅੱਗੇ ਜਾਂ ਆਪੇ ਆ ਕੇ ਮਾਈਕ ਫੜੀ ਜਾਓ, ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗਦਾ। ਵੀਰ ਜੀ ਤੁਸੀਂ ਜੇ ਵੱਖਰੀ ਇੰਨੀ ਬਾਈਟ ਲੈਣੀ ਤਾਂ ਲੈ ਲਿਓ, ਕਿਉਂਕਿ ਮੈਂ ਜਿਹੜੀ ਗੱਲ ਕਰਨੀ ਆ ਉਹ ਜੋ ਹੁਣ ਹੋ ਰਿਹਾ ਉਹਦੀ ਨਹੀਂ ਕਰਨੀ। ਇਹ ਕੀ ਆ ਕਿ ਇਹ ਜਦੋਂ ਬਾਡੀ ਦੇ ਵਿੱਚ ਕੈਂਸਰ ਹੁੰਦਾ ਆ, ਤਾਂ ਫਰਜ਼ ਕਰੋ ਕਿਸੇ ਨੂੰ ਲੀਵਰ ਦਾ ਕੈਂਸਰ ਆ, ਤਾਂ ਉਹਨੂੰ ਫੋਰ ਐਗਜ਼ਾਮਪਲ ਉਹਦਾ ਇੱਕ ਸਿੰਪਟਮ ਆ ਕਿ ਉਹਨੂੰ ਐਸਿਡਿਟੀ ਬਹੁਤ ਹੁੰਦੀ ਆ। ਐਸਿਡਿਟੀ ਜਿਹਨੇ ਰਾਤੀ ਪੈਗ ਬਹੁਤ ਲਾਏ ਹੁਣ ਉਹਨੂੰ ਵੀ ਹੁੰਦੀ ਆ, ਪਰ ਉਹਦਾ ਲੀਵਰ ਨਹੀਂ ਖਰਾਬ ਹੁੰਦਾ, ਜਸਟ
ਮਾਈਨਰ ਮੈਲ ਫੰਕਸ਼ਨਿੰਗ ਕਰ ਰਿਹਾ ਹੁੰਦਾ। ਤਾਂ ਇਹ ਜਸਟ ਐਗਜ਼ਾਮਪਲ ਦੇ ਰਿਹਾ ਕਿ ਜਿਹੜਾ ਕੈਂਸਰ ਆ ਉਹ ਇਵੈਂਚੁਅਲੀ ਖਤਮ ਕਰਦਾ ਆ, ਪਰ ਉਹਦੇ ਹੌਲੀ ਹੌਲੀ ਸਿੰਪਟਮਸ ਅੱਗੇ ਆਉਂਦੇ ਆ। 1 ਬਾਏ 1 ਸਿੰਪਟਮ ਤੋਂ ਹੀ ਪਤਾ ਲੱਗਦਾ ਆ, ਬੰਦਾ ਡਾਕਟਰ ਤੋਂ ਜਾਂਦਾ ਹੈ ਅਤੇ ਉਹਦੀ ਫਿਰ ਡਾਇਗਨੋਸਿੰਗ ਹੁੰਦੀ ਆ। ਤਾਂ ਮੇਰਾ ਜਿਹੜਾ ਸਟ੍ਰੈਸ ਆ, ਜਾਂ ਕਹਿ ਲਓ ਸਟ੍ਰੈਸ ਨੈਗੇਟਿਵ ਵਰਡ ਆ, ਮੇਰਾ ਫੋਕਸ ਆ ਜਿਹੜਾ ਉਹ ਇਹ ਹੈਗਾ ਆ ਕਿ ਇਹ ਜੋ ਵੀ ਹੁੰਦਾ ਆ ਉਹ ਹੋਇਆ ਕਿਉਂ, ਉਹਦੇ 'ਤੇ ਵਿਚਾਰ ਹੋਣੀ ਚਾਹੀਦੀ ਆ। ਕਿਉਂਕਿ ਤੁਸੀਂ ਜੇ ਇਹ ਜਿਹੜੇ 3 ਐਕਟ ਆ ਇਹ ਅਨਕਨਸਟੀਟਿਊਸ਼ਨਲ ਆ ਡੈਫੀਨੇਟਲੀ। ਉਹ ਕਿਸਾਨਾਂ ਨੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ, ਲੀਡਰਾਂ ਨੇ। ਮੈਂ ਦੁਬਾਰਾ ਸੇਮ ਚੀਜ਼ ਰਿਪੀਟ ਨਹੀਂ ਕਰਨਾ ਚਾਹੁੰਦਾ, YouTube 'ਤੇ ਬਹੁਤ ਪਲੈਂਟੀ 'ਚ ਅਵੇਲੇਬਲ ਆ। ਪਰ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਤੁਸੀਂ ਜੇ 3 ਐਕਟ ਰਿਪੀਲ ਵੀ ਕਰਾ ਲਏ ਤਾਂ ਤੁਹਾਡੀ ਇੱਕ ਜਿੱਤ ਹੋਊਗੀ, ਬਹੁਤ ਵੱਡੀ ਜਿੱਤ ਆ। ਬਹੁਤ ਬੁਰਾ ਹਾਲ ਸੀਗਾ, ਪਰ ਹੁਣ ਇੱਦਾਂ ਲੱਗਦਾ ਆ ਕਿ ਨਹੀਂ, ਇੱਕ ਦੁਬਾਰਾ ਤੋਂ ਚੇਤਨਾ ਜਨਮ ਲੈ ਰਹੀ ਆ। ਪਰ ਪਾਵਰ ਐਕਟ ਬਣਾਉਣ ਦੀ ਪਾਵਰ ਜਿਹੜੀ ਆ ਉਹ ਗਲਤ ਹੱਥਾਂ 'ਚ ਹੈਗੀ ਆ। ਹਮੇਸ਼ਾ ਦੁਨੀਆ 'ਤੇ ਕੀ ਹੋ ਰਿਹਾ ਆ, ਨੈਗੇਟਿਵ ਸਿਸਟਮ ਇਕੱਠਾ ਹੋ ਕੇ ਪੋਜ਼ਿਟਿਵ ਨੂੰ ਨਿਕਲ ਜਾਂਦਾ ਹੈ, ਪਰ ਪੋਜ਼ਿਟਿਵ ਸਿਸਟਮ ਕਦੀ ਇਕੱਠੇ ਨਹੀਂ ਹੁੰਦੇ ਆਪਸ 'ਚ। ਇਵੈਂਚੁਅਲੀ ਉਹ ਵੀ ਨੈਗੇਟਿਵ ਬੰਦਿਆਂ ਦੇ ਹੱਥੇ ਚੜ੍ਹ ਜਾਂਦੇ ਆ। ਉਹ ਭਾਵੇਂ ਤੁਸੀਂ ਗੌਤਮ ਬੁੱਧ ਵੇਖ ਲਓ, ਇਹ ਗੋਰਿਆਂ ਨੇ ਦੁਨੀਆ ਨੂੰ 2 ਹਿੱਸਿਆਂ 'ਚ ਵੰਡਿਆ, ਬਿਫੋਰ ਕ੍ਰਾਈਸਟ ਐਂਡ ਆਫਟਰ। ਚਲੋ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਪਹਿਲਾਂ ਆਪਾਂ ਆਪਣੇ ਆਪ ਨੂੰ ਪਛਾਣੀਏ ਵੀ ਆਪਾਂ ਕੌਣ ਆ। ਜੇ ਆਪਾਂ ਪਿੱਛੇ ਦੇਖੀਏ, ਜਾ ਕੇ ਦੇਖੀਏ, ਤਾਂ ਇਹ ਆਪਾਂ ਉਹ ਗਦਰ ਲਹਿਰ ਤੋਂ ਸ਼ੁਰੂ ਹੋਏ ਸੀਗੇ, ਜਿਹਨੂੰ ਬਾਅਦ 'ਚੋਂ ਇੰਡੀਆ ਦੇ ਵਿੱਚ ਇਹ ਕਹਿ ਕੇ ਮਿਟਾ ਦਿਆ ਕਿਤੇ ਵੀ ਉਹ ਸਾਰੇ ਜਾਣੇ ਸੀਗੇ ਉਹਦੇ ਵਿੱਚ। ਹਾਲਾਂਕਿ 95% ਉਹ 'ਚ ਆਪਾਂ ਕਿਸਾਨ ਦੇ ਬੱਚੇ ਸੀਗੇ ਜਿਹੜੇ ਆਏ ਸੀਗੇ, ਤਾਂ ਆਪਾਂ ਉਹਨਾਂ ਦੇ ਹੀ ਵਾਰਿਸ ਹਾਂ। ਇੰਡੀਆ ਦੇ ਵਿੱਚ ਜਦੋਂ ਉਹ ਬ੍ਰਿਟਿਸ਼ ਰਾਜ ਦੇ ਅੰਡਰ ਵੀ ਸੀਗਾ, ਤਾਂ ਆਪਾਂ ਨੂੰ ਜਿਹੜੀ ਸੈਕੂਲਰਿਜ਼ਮ ਆ ਅਤੇ ਇੰਡੀਪੈਂਡੈਂਸ ਦੀ ਜਿਹੜੀ ਗੱਲ ਸੀਗੀ ਉਹ ਆਪਾਂ ਉੱਥੇ ਲੈ ਕੇ ਗਏ ਸੀ। ਆਪਾਂ ਉਹੀ ਬੰਦੇ ਆ, ਮੈਂ ਕਹਿਣਾ ਚਾਹ ਰਿਹਾ। ਅਤੇ ਇਹ ਜਿਹੜਾ ਲਾਅ ਹੈਗਾ ਆਪਾਂ ਨੂੰ ਇਹ ਸਮਝਣਾ ਪਊਗਾ, ਕਿਉਂਕਿ ਤੁਸੀਂ ਫੇਸਬੁੱਕ 'ਤੇ ਜਾ ਕੇ ਲੋਕਾਂ ਨਾਲ ਬਹਿਸ ਕਰਦੇ ਆ ਆਪਾਂ, ਅਤੇ ਆਪਾਂ ਨੂੰ ਇਹ 3 ਲਾਅ ਬਾਰੇ ਸਮਝਣਾ ਪਊਗਾ ਇਹ ਹੈ ਕੀ ਨੇ। ਪਹਿਲਾ ਲਾਅ ਜਿਹਦੇ ਬਾਰੇ ਕਹਿੰਦੇ ਕੰਟਰੈਕਟ ਫਾਰਮਿੰਗ ਹੈਗਾ, ਉਹਦੇ ਵਿੱਚ ਸਾਰਿਆਂ ਨੂੰ ਕਿਹਾ ਜਾਂਦਾ, ਗਲਤ ਪ੍ਰਚਾਰ ਇਹ ਕੀਤਾ ਜਾਂਦਾ ਵੀ ਕੰਪਨੀ ਤੁਹਾਡੇ ਨਾਲ ਕੰਟਰੈਕਟ ਕਰੂ। ਲਾਅ ਦੇ ਵਿੱਚ ਜੇ ਤੁਸੀਂ ਪੜ੍ਹ ਕੇ ਦੇਖੋ, ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਕੰਪਨੀ ਲੀਗਲ ਕੰਟਰੈਕਟ ਕਰੂਗੀ, ਅਤੇ ਉਹ ਜੇ ਨਹੀਂ ਕਰਦੀ ਤਾਂ ਕੰਪਨੀ 'ਤੇ ਕੀ ਐਕਸ਼ਨ ਆਊਗਾ, ਇਹ ਲਾਅ 'ਚ ਕਿਤੇ ਵੀ ਨਹੀਂ ਲਿਖਿਆ ਹੋਇਆ। ਤਾਂ ਉਹ ਕਹੀ ਜਾਂਦੇ ਆ ਵੀ ਕਰਾਂਗੇ। ਦੂਸਰੀ ਗੱਲ ਉਹ ਕਹਿੰਦੇ ਵੀ MSP ਦੇਵਾਂਗੇ। ਇੱਕ ਹੁੰਦਾ ਐਸ਼ੋਰੈਂਸ MSP ਦੀ, ਇੱਕ ਹੁੰਦਾ ਲਾਅ। ਐਸ਼ੋਰੈਂਸ ਉਹ ਜੋ ਮਰਜ਼ੀ ਦੇਈ ਜਾਣ, ਲਾਅ ਉਹਦੇ ਵਿੱਚ ਲਿਖਿਆ ਵੀ ਇੰਸ਼ੋਰੈਂਸ ਦੇਵਾਂਗੇ। ਇੰਸ਼ੋਰੈਂਸ ਤਾਂ 5 ਸਾਲ ਬਾਅਦ ਸਰਕਾਰ ਟੁੱਟ ਜੂਗੀ, ਫਿਰ ਕਿਹਦੀ ਇੰਸ਼ੋਰੈਂਸ ਹੋਊਗੀ। ਮੈਂ ਲਾਸਟ ਗੱਲ ਕਹਿ ਕੇ ਸਮਰਾਈਜ਼ ਕਰੂੰਗਾ। ਕੱਲ੍ਹ ਇੰਡੀਆ ਟੂਡੇ ਨੇ ਇੱਕ ਫੋਟੋ ਛਾਪੀ ਆ, ਤੁਸੀਂ ਧਿਆਨ ਦਿਓ। ਇੱਕ ਪਾਸੇ ਮੋਦੀ ਤੇ ਸ਼ਾਹ ਖੜਾ, ਦੂਜੇ ਪਾਸੇ 7-8 ਸਿੱਖ ਖੜੇ ਆ, ਸਿੱਖਾਂ ਦੀ ਫੋਟੋ ਬਣਾਈ ਆ, ਨਾਲ ਉਹਨਾਂ ਦੇ ਹੱਥ ਦੇ ਵਿੱਚ ਦਾਤੀਆਂ ਨੇ, ਅਤੇ ਉਹਨਾਂ ਨੇ ਕਿਹਾ ਵੀ ਇਹ ਫਾਰਮਰ ਪ੍ਰੋਟੈਸਟ ਆ। ਤੁਸੀਂ ਧਿਆਨ ਦੇਖੋ, ਹੁਣ ਇਹਨੂੰ ਸਮਝਣ ਦੀ ਗੱਲ ਹੈਗੀ ਆ। 2 ਪਾਸੇ ਉਹਨਾਂ ਨੇ ਭਗਵੇਂ ਕੱਪੜੇ ਪਵਾ ਕੇ 2 ਬੰਦੇ ਖੜਾ ਤੇ 5 ਵੱਡੇ ਸਰਦਾਰ ਹੱਥਾਂ 'ਚ ਦਾਤੀਆਂ ਫੜਾਤੀਆਂ। ਫਾਰਮਰ ਪ੍ਰੋਟੈਸਟ ਉਹਨਾਂ ਨੇ ਇੰਡੀਆ ਟੂਡੇ ਨੇ ਲਾਈ ਆ। ਤੁਸੀਂ ਸਮਝੋ ਵੀ ਉਹ ਤੁਹਾਨੂੰ ਕਿੱਥੇ ਜਾਂਦੇ ਆ। ਆਪਾਂ ਕੋਈ ਉਹ ਨਹੀਂ ਕਰਨਾ, ਪੀਸਫੁਲ ਪ੍ਰੋਟੈਸਟ ਰੱਖਣਾ। ਆਪਾਂ ਬਹੁਤ ਇਸ ਹਿਸਾਬ ਨਾਲ ਆਪਾਂ ਤਕੜੇ ਹੋ ਕੇ ਚੱਲਾਂਗੇ। ਮੈਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਧਰ ਭਾਈ ਬਹੁਤ ਨਾਲ ਦੋਸਤ ਮਿੱਤਰ ਜਿਹਨਾਂ ਨੇ ਅੱਜ ਦਾ ਵੀ ਪ੍ਰੋਗਰਾਮ ਲਿਖਿਆ ਹੈ ਤੇ ਪਹਿਲਾਂ ਤੋਂ ਹੀ ਲੱਗੇ ਹੋਏ ਆ ਸੜਕਾਂ ਤੇ, ਕਈਆਂ ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਨੇ। ਹੁਣ ਉਹ ਤੁਹਾਨੂੰ ਆਪ ਆਣ ਕੇ 2-4 ਮਿੰਟ ਲਈ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ ਕਿਉਂਕਿ ਆਲਰੇਡੀ ਆਪਾਂ ਨੂੰ ਸਭ ਨੂੰ ਪਤਾ ਜੋ ਚੱਲ ਰਿਹਾ ਇੰਡੀਆ ਦੇ ਵਿੱਚ ਵੀ, ਜਾਂ ਜੋ ਵੀ ਵੀਰ ਇੱਥੇ ਨੌਜਵਾਨ ਕਰ ਰਹੇ ਨੇ। ਤੇ ਇੱਕ ਨਿੱਕੀ ਜੀ ਮੈਂ ਕਹਿਣਾ ਚਾਹੁੰਦਾ ਵੀ ਜੇ ਅੱਜ ਜਿਹੜੇ ਦਿਨ ਚੱਲ ਰਹੇ ਨੇ, ਸ਼ਾਇਦ ਆਪਾਂ ਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਜੀ, ਛੋਟੇ ਸਾਹਿਬਜ਼ਾਦਿਆਂ ਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਇਹ ਸਾਡੀ ਜਿਹੜੀ ਕੌਮ ਹੈ ਜੀ, ਇਹ ਸ਼ੁਰੂ ਤੋਂ ਹੀ ਸ਼ਹੀਦੀਆਂ ਦਿੰਦੀ ਆ ਰਹੀ ਹੈ, ਔਰ ਅੱਜ ਵੀ ਸਾਡੀਆਂ ਸ਼ਹੀਦੀਆਂ ਹੋ ਰਹੀਆਂ ਨੇ ਜੀ। ਸੋ ਇਹ ਕੌਮ ਦਬਣ ਵਾਲੀ ਨਹੀਂ ਹੈਗੀ ਗੀ, ਬਟ ਇੱਕ ਨਿੱਕੀ ਜਿਹੀ ਜਿਹੜੀ ਸਾਡੀ 'ਚ ਘਾਟ ਹੈ ਜੀ ਇਕੱਠੇ ਹੋ ਕੇ ਚੱਲਣ ਦੀ, ਉਹ ਹੁਣ ਮੈਂ ਇਹੀ ਸਮਝਦਾ ਵੀ ਚੱਲ ਰਹੇ ਨੇ ਇਕੱਠੇ ਹੋ ਕੇ। ਹੁਣ ਸਾਰੇ ਆਏ ਨੇ ਅਤੇ ਇਸ ਇਕੱਠ ਨੂੰ ਹੋਰ ਵੀ ਭਰਵਾਂ ਹੁੰਗਾਰਾ ਦਿਓ ਔਰ ਚੜ੍ਹਦੀ ਕਲਾ 'ਚ ਰਹੋ।
ਤੇ 28 ਤਰੀਕ ਨੂੰ ਜੋ ਸਾਡਾ ਸਿਟੀ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਨੇ ਜੀ ਨੌਜਵਾਨ, ਜੋ ਵੀ ਸੱਜਣ ਮਿੱਤਰ ਸਾਡੇ ਨਾਲ ਰਲੇ ਨੇ ਜੀ, ਤੇ ਸਾਰਿਆਂ ਨੂੰ ਇਹੀ ਅਪੀਲ ਹੈ ਜੀ ਇੰਡਸ ਟੀਵੀ ਵੱਲੋਂ ਵੀ ਸਾਰੇ ਉੱਥੇ ਜ਼ਰੂਰ ਪਹੁੰਚਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੰਨੇ ਵੀ ਸਾਡੇ ਇੱਥੇ ਵੀਰ ਭਰਾ ਦਰਜਾ ਬਦਰਜਾ ਜਿੰਨੇ ਵੀ ਪਹੁੰਚੇ ਨੇ, ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਸਮੇਂ ਵਿੱਚ ਪਹੁੰਚਣ ਤੇ। ਸੋ ਅੱਜ ਦਾ ਜੋ ਇਹ ਬਲੱਡ ਡੋਨੇਸ਼ਨ ਕੈਂਪ ਆ, ਸਾਡਾ ਇਹ ਮੇਨ ਮਕਸਦ ਅੱਜ ਲਾਉਣ ਦਾ ਜੇ ਵੀ ਜੋ ਅਸੀਂ ਉਹ ਦਿੱਲੀ ਰਾਜਧਾਨੀ ਵਿੱਚ ਜੋ ਸਾਡੇ ਭਾਰਤ ਦੇ ਵਿੱਚ ਸਾਡੇ ਕਿਸਾਨ ਅਤੇ ਮਜ਼ਦੂਰ ਜੋ ਸੰਘਰਸ਼ ਵਿੱਢ ਕੇ ਬੈਠੇ ਨੇ, ਉਹਨਾਂ ਨੂੰ ਸਾਡਾ ਫੁੱਲੀ ਜੋ ਸਮਰਥਨ ਦੇਣ ਦਾ ਸਾਡਾ ਇਹ ਅਲੱਗ ਤਰ੍ਹਾਂ ਦਾ ਤਰੀਕਾ ਆ ਜੋ ਮਨੁੱਖਤਾ ਦੀ ਭਲਾਈ ਦੀ ਵਿੱਚ ਖਾਤਰ ਅਸੀਂ ਇਹ ਕੀਤਾ ਆ ਅੱਜ। ਸੋ ਜਿੰਨੇ ਵੀ ਇੱਥੇ ਅੱਜ ਬਲੱਡ ਡੋਨੇਟ ਕਰਕੇ ਗਏ ਨੇ ਵਲੰਟੀਅਰਸ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਬਹੁਤ ਬਹੁਤ ਧੰਨਵਾਦ ਇੰਡੋਸ ਟੀਵੀ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਇਹ ਆ ਕੇ ਕਵਰੇਜ ਕੀਤੀ। ਸੋ ਅਗਾਂਹ ਵੀ ਅਸੀਂ ਆਸ ਰੱਖਦੇ ਹਾਂ ਸਾਰੇ ਵਲੰਟੀਅਰਸ ਅਤੇ ਸੇਵਾਦਾਰਾਂ ਤੋਂ ਇਸੇ ਤਰ੍ਹਾਂ ਇਹ ਮਨੁੱਖਤਾ ਦੀ ਭਲਾਈ ਵਿੱਚ ਸਹਿਯੋਗ ਦਿੰਦੇ ਰਹਿਣਗੇ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਸਰਕਾਰ ਜਿਹੜੀ ਕਿ ਬੀਜੇਪੀ ਦੀ ਸਰਕਾਰ ਹੈ, ਇਹ 6 ਸਾਲਾਂ ਤੋਂ ਕਈ ਮਤੇ ਪਾਸ ਕਰਦੀ ਆਈ ਹੈ ਜਿਹੜੇ ਕਿ ਆਮ ਜਨਤਾ ਦੇ ਆਮ ਲੋਕਾਂ ਦੇ ਖਿਲਾਫ ਚੱਲ ਰਹੇ ਸਨ ਔਰ ਲੋਕੀ ਸਹਿ ਰਹੇ ਸੀ, ਲੇਕਿਨ ਕਿਸੇ ਵਿੱਚ ਜੁਰਤ ਨਹੀਂ ਹੋਈ ਕਿ ਇਹਨਾਂ ਦੇ ਸਾਹਮਣੇ ਵੀ ਖੜਾ ਹੋ ਜਾਵੇ। ਇਹ ਜਿਹੜੇ 3 ਕਾਨੂੰਨਾਂ ਦੀ ਗੱਲ ਹੈ, ਇਹ ਤਾਂ ਸਾਡੇ ਵਾਸਤੇ ਬਹੁਤ ਛੋਟੀ ਗੱਲ ਹੈ, ਇਹਨਾਂ ਨੂੰ ਤੁਸੀਂ ਵੈਸੇ ਵੀ ਨਜਿੱਠ ਸਕਦੇ ਸੀਗੇ, ਲੇਕਿਨ ਇਹਨੇ ਤਾਂ ਸਾਡੀ ਅਣਖ ਨੂੰ ਵਿਗਾੜ ਦਿੱਤਾ। ਗੱਲ ਇੱਥੇ ਅਣਖ ਦੀ ਹੋ ਗਈ ਹੈ, ਕਾਨੂੰਨ ਤਾਂ ਬਹੁਤ ਪਿੱਛੇ ਰਹਿ ਗਏ ਨੇ, ਕਹਾਣੀ ਬਹੁਤ ਅੱਗੇ ਵਧ ਗਈ ਹੈ। ਅਸੀਂ ਇਹਦਾ ਡਟ ਕੇ ਮੁਕਾਬਲਾ ਕਰਾਂਗੇ। ਮੋਦੀ ਜੀ, ਇਹ ਤੁਹਾਨੂੰ ਕਾਨੂੰਨ ਤਾਂ ਵਾਪਸ ਲੈਣੇ ਪੈਣੇ ਆ, ਲੇਕਿਨ ਉਸ ਤੋਂ ਬਾਅਦ ਗੱਲ ਅਸਲੀ ਸ਼ੁਰੂ ਹੋ ਰਹੀ ਹੈ ਕਿ ਕਹਾਣੀ ਕਿੱਥੇ ਜਾ ਕੇ ਖੜੀ ਹੋਏਗੀ, ਤੁਸੀਂ ਸੋਚ ਸਕਦੇ ਹੋ। ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਝੂਠ ਬੋਲਦੇ ਆ ਕਿ ਅਸੀਂ ਕਿਸਾਨਾਂ ਦੀਆਂ 2022 ਵਿੱਚ ਆਮਦਨ ਡਬਲ ਕਰ ਦਾਂਗੇ, ਇਹ ਬਿਲਕੁਲ ਕੋਰੀ ਝੂਠੀ ਤੇ ਇਹਦੇ ਵਿੱਚ ਕੋਈ ਇਕਨੋਮਿਕ ਬੇਸ ਹੀ ਨਹੀਂ ਹੈ। ਕਿਉਂਕਿ ਜੇ ਕਿਸਾਨ ਦੀ ਦੁੱਗਣੀ ਹੁੰਦੀ ਆ ਤਾਂ ਮੁਲਾਜ਼ਮ ਦੀ ਜਾਂ ਹੋਰਨਾਂ ਦੀ 3 ਗੁਣਾ ਕਰਨੀ ਪਏਗੀ, ਤਾਂ ਉਸ ਪੈਸੇ ਦੀ ਵੈਲਿਊ ਕੀ ਰਹਿ ਜਾਏਗੀ। ਇਹਦੇ ਵਿੱਚ ਕੋਈ ਇਹਦਾ ਬੇਸ ਨਹੀਂ ਹੈ, ਕੋਈ ਨਿਆਂ ਨਹੀਂ ਹੈ ਕਿ ਤੁਹਾਡੀ ਦੁੱਗਣੀ ਕਰ ਦਾਂਗਾ। ਇਹ ਤਾਂ ਇੱਕੋ ਸਮਝਦਾਰੀ ਵਾਂਗੂ ਇਹਨੇ ਖੇਲ ਖੇਲੀ ਹੈ ਕਿ ਲੋਕੀ ਮੇਰੇ ਪੰਬਲ ਪੂਸੇ ਫਸ ਜਾਣਗੇ। ਜਿਹੜਾ ਕਹਿੰਦਾ ਕਿ ਮੈਂ 100 ਰੁਪਏ ਦਾ ਤੁਹਾਡਾ 500 ਰੁਪਏ ਬਣਾ ਦੂੰਗਾ ਤੇ ਫਿਰ ਉਹ 100 ਰੁਪਇਆ ਲੈ ਕੇ ਭੱਜ ਜਾਂਦਾ। ਇਹ ਤਾਂ ਦੁੱਗਣੀ ਦਾ ਕੰਮ ਤੇ ਦਾ ਇਸ ਤਰੀਕੇ ਦਾ ਹੈ। ਇਹਨੇ ਲਫ਼ਜ਼ ਕਹਿੰਦਾ ਹੋਇਆ ਹੀ ਮੈਂ ਸਾਰਿਆਂ ਕੋਲ ਮਾਫੀ ਮੰਗਦਾ, ਧੰਨਵਾਦ ਕਰਦਾ। ਥੈਂਕ ਯੂ ਵੈਰੀ ਮਚ। ਬਹੁਤ ਵਧੀਆ ਜੀ, ਬਹੁਤ ਮਿਹਰਬਾਨੀ। ਖੂਨਦਾਨ ਕੈਂਪ ਦੇ ਜਿਹੜਾ ਲਗਾਤਾਰ ਸਿਲਸਿਲਾ ਚੱਲ ਰਿਹਾ ਔਰ ਸਾਡੇ ਨਾਲ ਹੋਰ ਵੀਰ ਜੁੜ ਗਏ ਨੇ, ਅਸੀਂ ਉਹਨਾਂ ਦੇ ਵੀ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਜੀ ਆਪਣਾ ਸ਼ੁਭ ਨਾਮ? ਭਾਜੀ ਮੇਰਾ ਰਵਿੰਦਰਪਾਲ ਸਿੰਘ। ਰਵਿੰਦਰਪਾਲ ਸਿੰਘ ਜੀ, ਪਲੀਜ਼ ਤੁਸੀਂ ਸਾਰੇ ਦਰਸ਼ਕਾਂ ਨੂੰ ਦੱਸੋ ਕਿ ਕੀ ਭਾਵਨਾ ਤੁਹਾਡੇ ਮਨ ਦੇ ਵਿੱਚ ਜਿਹਦੇ ਤਹਿਤ ਤੁਸੀਂ ਇਹ ਖੂਨਦਾਨ ਕੈਂਪ ਦਾ ਹਿੱਸਾ ਬਣੇ ਹੋ। ਭਾਜੀ ਚੱਕਰ ਇਹ ਆ ਵੀ ਜ਼ਿਆਦਾ ਕੁਝ ਕਹਿਣ ਨੂੰ ਤਾਂ ਹੈ ਨਹੀਂ, ਪਰ ਇਹ ਆ ਵੀ ਸਾਡੀ ਕੌਮ ਖੂਨ ਡੋਲਣ ਨੂੰ ਪਹਿਲਾਂ ਹੁੰਦੀ ਆ। ਸਾਡੀ ਕੌਮ ਤਾਂ ਜੰਮੀ ਖੂਨ ਦੇਣ ਨੂੰ, ਜੇ ਅਸੀਂ ਅੱਧਾ ਲੀਟਰ ਖੂਨਦਾਨ ਕਰਕੇ ਬਹੁਤ ਮੱਲ ਮਾਰੀ ਕੋਈ ਵੱਡੀ ਗੱਲ ਨਹੀਂ ਹੈਗੀ। ਅਸੀਂ ਤਾਂ ਜੰਮੇ ਹੀ ਖੂਨ ਦੇਣ ਨੂੰ ਮੇਰਾ ਜਾਂ ਖੂਨ ਕੌਮ ਤੇ ਵਾਰਨ ਨੂੰ ਆ, ਹੈ ਨਾ ਜੀ। ਇਹ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਦਿੱਲੀ ਟਰਾਲੀਆਂ ਕੋਲ ਰਾਤ ਨੂੰ 26-27 ਦਸੰਬਰ ਤੁਸੀਂ ਬਹਿ ਕੇ ਦੇਖੋ ਇੱਥੇ ਦਿੱਲੀ ਕਿਵੇਂ ਪਤਾ ਲੱਗਦਾ। ਅਸੀਂ ਤਾਂ ਫੇਰ ਇੱਥੇ ਬੈਠੇ ਆ ਬੈੱਡਾਂ 'ਚ, ਜਿਹੜੇ ਵਿਚਾਰੇ ਰਚਾਈਆਂ ਤੋਂ ਬਿਨਾਂ ਬੈਠੇ ਆ ਉਹਨਾਂ ਨੂੰ ਦੇਖੋ, ਉਹਨਾਂ ਲਈ ਸੋਚਣਾ ਪੈਂਦਾ ਬਹੁਤ ਜ਼ਿਆਦਾ ਜੀ। ਹਾਂਜੀ, ਅਸੀਂ ਤਾਂ ਕੁਝ ਵੀ ਨਹੀਂ ਕਰਦੇ ਪਏ ਉਹਨਾਂ ਸਾਹਮਣੇ ਜੇ ਦੇਖਿਆ ਜਾਵੇ। ਹਾਂਜੀ ਨਹੀਂ, ਬਹੁਤ ਵਧੀਆ ਗੱਲ ਵੀਰ ਜੀ ਨੇ ਕਹੀ ਕਿ ਜਿਹੜੀ ਅਸੀਂ ਖੂਨ ਉੱਥੇ ਦਿੰਦੇ ਹਾਂ ਜਿੱਥੇ ਕਿਸੇ ਮਨੁੱਖਤਾ ਦੀ ਭਲਾਈ ਆ, ਔਰ ਹਮੇਸ਼ਾ ਹੀ ਜੇ ਸਾਡੇ ਗੁਰੂਆਂ ਨੇ ਸੀਸ ਵਾਰਿਆ ਤੇ ਕਿਸੇ ਲਈ ਵਾਰਿਆ। ਔਰ ਬਹੁਤ ਵਧੀਆ ਗੱਲ ਕੀਤੀ। ਸਾਡੇ ਨਾਲ ਇੱਕ ਹੋਰ ਵੀ ਵੀਰ ਜੁੜੇ ਨੇ, ਪਲੀਜ਼ ਤੁਸੀਂ ਵੀ ਆਓ। ਬਹੁਤ ਮਿਹਰਬਾਨੀ ਤੁਹਾਡਾ ਜੀ। ਕੀ ਸ਼ੁਭ ਨਾਮ ਜੀ ਤੁਹਾਡਾ? ਬਲਰਾਜ ਸਿੰਘ। ਬਲਰਾਜ ਸਿੰਘ ਜੀ, ਕੀ ਤੁਹਾਡੇ ਵੀ ਮਨ 'ਚ ਭਾਵਨਾ ਉੱਠੀ ਔਰ ਤੁਸੀਂ ਇਹ ਖੂਨਦਾਨ ਕੈਂਪ ਦਾ ਹਿੱਸਾ ਦਾ ਬਣੇ ਹੋ? ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਆ ਕਿ ਲੋਕ ਵੱਖ-ਵੱਖ ਤਰੀਕਿਆਂ ਨਾਲ ਪ੍ਰੋਟੈਸਟ ਕਰ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ, ਅਸੀਂ ਉਹਨਾਂ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਇਹ ਵੀ ਸਾਡਾ ਇੱਕ ਤਰੀਕਾ ਹੈ ਪ੍ਰੋਟੈਸਟ ਕਰਨ ਦਾ, ਸ਼ਾਂਤਮਈ ਢੰਗ ਨਾਲ। ਜਿਸ ਤਰ੍ਹਾਂ ਮੋਦੀ ਮੀਡੀਆ ਜਾਂ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਉਹ ਸਾਨੂੰ ਕਹਿੰਦੇ ਅਸੀਂ ਅੱਤਵਾਦੀ ਜਾਂ ਵੱਖਵਾਦੀ ਆ। ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਪ੍ਰੋਟੈਸਟ ਕਰਨ ਦੇ ਸ਼ਾਂਤਮਈ ਤਰੀਕੇ ਵੀ ਹੈਗੇ ਨੇ। ਇਸ ਖੂਨਦਾਨ ਕਰਕੇ ਜਿੱਦਾਂ ਅੱਜ ਸਾਡੇ 30 ਬੰਦਿਆਂ ਨੇ ਖੂਨਦਾਨ ਕੀਤਾ ਵਾ, ਉਸ ਤੋਂ 90 ਲੋਕਾਂ ਨੂੰ ਫਾਇਦਾ ਹੋਵੇ ਕਿ 90 ਜਾਨਾਂ ਬਚਣਗੀਆਂ। ਇਹ ਵੀ ਇੱਕ ਤਰੀਕਾ ਹੀ ਹੈ ਇੱਕ ਪ੍ਰੋਟੈਸਟ ਕਰਨ ਦਾ, ਬਹੁਤ ਆਵਾਜ਼ ਉਠਾਉਣ ਦਾ। ਬਹੁਤ ਮਿਹਰਬਾਨੀ ਬਲਰਾਜ ਜੀ, ਬਿਲਕੁਲ ਤੁਸੀਂ ਸਹੀ ਗੱਲ ਕਹੀ, ਕਿਉਂਕਿ ਅਸੀਂ ਖੂਨਦਾਨ ਜੇ 90 ਜਾਨਾਂ ਬਚਦੀਆਂ ਇਹਦੇ ਨਾਲ, ਇਹ ਇੱਕ ਬਹੁਤ ਵੱਡਾ ਸੁਨੇਹਾ ਹੈ। ਸਾਡੇ ਨਾਲ ਹੋਰ ਵੀ ਵੀਰ ਜੁੜੇ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਵੀਰ ਜੀ ਆਪਣਾ ਨਾਮ, ਸ਼ੁਭ ਨਾਮ ਦੱਸੋ ਪਲੀਜ਼। ਸਤਵਿੰਦਰ ਸਿੰਘ ਸਿੱਧੂ। ਸਤਵਿੰਦਰ ਸਿੰਘ ਸਿੱਧੂ ਜੀ, ਤੁਸੀਂ ਕਿਵੇਂ ਸੋਚਦੇ ਹੋ ਇਹ ਸਾਰਾ ਜਦੋਂ ਤੁਸੀਂ ਖੂਨਦਾਨ ਕੈਂਪ ਦੇ ਵਿੱਚ, ਕਿਹੋ ਜਿਹੇ ਤੁਹਾਡੇ ਮਨ 'ਚ ਭਾਵਨਾ ਆਈਆਂ?
ਭਾਵਨਾ ਤਾਂ ਹੀ ਚੰਗੀ ਹੈ ਕਿ ਜਿੱਥੇ ਸਾਰੇ ਉਪਰਾਲਾ ਕਰ ਰਹੇ ਆ ਤਾਂ ਅਸੀਂ ਵੀ ਉੱਥੇ ਉਹਦਾ ਹਿੱਸਾ ਬਣਨਾ ਚਾਹੁੰਦੇ ਹਾਂ। ਹਾਂਜੀ, ਜਿੱਥੇ ਸਾਡੇ ਸਾਰੇ ਬਲੱਡ ਡੋਨੇਸ਼ਨ ਲਾ ਲਓ ਜਾਂ ਦਿੱਲੀ ਲਾ ਲਓ, ਜਿੱਥੇ ਵੀ ਸਾਡੇ ਸਾਰਾ ਪੰਜਾਬ ਹੋਊਗਾ ਉੱਥੇ ਅਸੀਂ ਜ਼ਰੂਰ ਹੋਵਾਂਗੇ। ਬਹੁਤ ਮਿਹਰਬਾਨੀ ਜੀ ਸਾਡੇ ਨਾਲ ਜੁੜਨ ਲਈ, ਔਰ ਸਾਡੇ ਨਾਲ ਹੋਰ ਵੀ ਵੀਰ ਜੁੜੇ ਨੇ। ਅਸੀਂ ਸਾਰਿਆਂ ਨਾਲ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਵੀ ਵੀਰਾਂ ਨੇ ਇੱਥੇ ਅੱਜ ਹਿੱਸੇਦਾਰ ਬਣੇ ਆ, ਜਿਨ੍ਹਾਂ ਨਾਲ ਵੀ ਗੱਲ ਕਰਾ ਸਕੇ ਵੱਧ ਤੋਂ ਵੱਧ ਉਹਨਾਂ ਨਾਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਪਲੀਜ਼ ਤੁਸੀਂ ਵੀ ਆਓ ਜੀ। ਕੀ ਜੀ ਸ਼ੁਭ ਨਾਮ ਆਪਣਾ? ਅੰਮ੍ਰਿਤਪਾਲ ਸਿੰਘ ਜੀ। ਅੰਮ੍ਰਿਤਪਾਲ ਜੀ, ਕਿਵੇਂ ਲੱਗਾ ਤੁਹਾਨੂੰ ਅੱਜ ਤੁਸੀਂ ਇੱਕ ਬਹੁਤ ਵੱਡਾ ਜਿਹੜਾ ਖੂਨਦਾਨ ਕੈਂਪ ਦਾ ਹਿੱਸਾ ਬਣੇ ਹੋ, ਕੀ ਮਹਿਸੂਸ ਕਰਦੇ ਹੋ? ਹਾਂਜੀ ਜੀ, ਬਹੁਤ ਵਧੀਆ ਲੱਗਾ ਇੱਥੇ ਖੂਨ ਆਪਣਾ ਦਾਨ ਕਰਕੇ। ਹਾਂਜੀ, ਕਿਉਂਕਿ ਆਪਾਂ ਉੱਥੇ ਜਾ ਨਹੀਂ ਸਕਦੇ ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਲੋਕ ਵੱਧ ਤੋਂ ਵੱਧ ਹੋਣ, ਆਪਣਾ ਹਿੱਸਾ ਪਾਉਣ ਅਤੇ ਖੂਨਦਾਨ ਕਰਨ, ਕਿਉਂਕਿ ਆਪਾਂ ਉਹਨਾਂ ਦੇ ਨਾਲ ਹੀ ਜੁੜੇ ਹਾਂ, ਅੰਦਰੋਂ ਦੇ ਨਾਲ ਜਾ ਨਹੀਂ ਸਕਦੇ, ਬਟ ਹਾਂ ਉਹਨਾਂ ਦੇ ਨਾਲ ਹੀ ਜੁੜੇ ਹਾਂ। ਬਹੁਤ ਮਿਹਰਬਾਨੀ ਜੀ ਸਾਡੇ ਨਾਲ ਜੁੜਨ ਦੀ, ਔਰ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਸ ਚੀਜ਼ ਦਾ ਜਿਹੜਾ ਆਪਣਾ ਹਿੱਸਾ ਪਾਇਆ। ਸਾਡੇ ਨਾਲ ਹੁਣ ਮਾਝਾ ਯੂਥ ਦੇ ਵਰਕਰ ਐਜ਼ ਏ ਜਿਹੜਾ ਨੇ ਇਹ ਸਾਰਾ ਆਰਗੇਨਾਈਜ਼ ਕੀਤਾ, ਉਹ ਜੁੜ ਗਏ ਨੇ। ਅਸੀਂ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਇਹ ਸਾਰਾ ਜਿਹੜਾ ਉਪਰਾਲਾ ਵਾ ਕਿਉਂ ਤੇ ਕਿਵੇਂ ਕੀਤਾ। ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਪਹਿਲਾਂ ਤਾਂ ਆਪਣਾ ਸ਼ੁਭ ਨਾਮ ਸਰ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਮੈਂ ਰਣਜੀਤ ਸਿੰਘ ਗਿੱਲ, ਸੋਸ਼ਲ ਵਰਕਰ ਮਾਝਾ ਯੂਥ ਕਲੱਬ ਬ੍ਰਿਸਬੇਨ ਤੋਂ। ਅਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਇੰਡੋਜ਼ ਟੀਵੀ ਸਾਰੀ ਟੀਮ ਦਾ, ਜੋ ਇੱਥੇ ਅੱਜ ਦੇ ਇਸ ਬਲੱਡ ਡੋਨੇਸ਼ਨ ਜੋ ਵੀ ਕੈਂਪ ਨੂੰ ਕਵਰ ਕਰ ਰਹੀ ਹੈ। ਸੋ ਅੱਜ ਦਾ ਇਹ ਉਪਰਾਲਾ ਇਸ ਕਰਕੇ ਕਿ ਇਹ ਜੋ ਸਾਡਾ ਪੀਸਫੁਲੀ ਪ੍ਰੋਟੈਸਟ ਦਿੱਲੀ ਵਿੱਚ ਕਿਸਾਨਾਂ ਅਤੇ ਮਜ਼ਦੂਰ ਭਰਾਵਾਂ ਵੱਲੋਂ ਚੱਲ ਰਿਹਾ ਆ, ਉਸੇ ਨੂੰ ਸਮਰਥਨ ਦੇਣ ਵਿੱਚ ਇਹ ਸਾਡਾ ਇੱਕ ਅਲੱਗ ਤਰੀਕਾ ਆ ਕਿ ਮਨੁੱਖਤਾ ਦੀ ਭਲਾਈ ਹੋ ਸਕੇ ਅਤੇ ਕਿਸੇ ਨਾ ਕਿਸੇ ਜ਼ਰੀਏ, ਕਿਉਂਕਿ ਅਸੀਂ ਬਹੁਤ ਹੀ ਸ਼ਾਂਤ ਪਸੰਦ ਅਤੇ ਸ਼ਾਂਤਮਈ ਲੋਕ ਹਾਂ, ਸ਼ਾਂਤਮਈ ਭਾਈਚਾਰੇ ਨਾਲ ਸੰਬੰਧ ਰੱਖਦੇ ਹਾਂ। ਸਾਡਾ ਕੋਈ ਐਸਾ ਵੈਸਾ ਨਹੀਂ। ਸੋ ਸਾਡੀ ਮੋਦੀ ਸਰਕਾਰ ਨੂੰ ਵੀ ਅਪੀਲ ਆ ਕਿ ਜੇ ਹੋ ਸਕੇ ਤੇ ਜਲਦੀ ਸਾਡੇ ਜਿਹੜੇ ਬਿੱਲ ਉਹ ਜੋ ਵੀ ਬਣਾਏ ਉਹਨਾਂ ਨੂੰ ਰੱਦ ਕਰਕੇ ਸਾਡੇ ਉਹ ਭਰਾਵਾਂ ਮਜ਼ਦੂਰਾਂ ਨੂੰ ਜੋ ਬਹੁਤ ਹੀ ਠੰਡ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਨੂੰ ਘਰੋਂ ਘਰੀ ਜਾਣ ਦਿੱਤਾ ਜਾਵੇ। ਸੋ ਇੰਨਾ ਕੁ ਮੈਂ ਕਹਿੰਦਾ ਹੋਇਆ ਇੰਡੋਜ਼ ਟੀਵੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਖੂਨਦਾਨ ਕੈਂਪ ਦੇ ਵਿੱਚ ਜਿਹੜੇ ਸਾਡੇ ਹੋਰ ਵੀ ਵੀਰਾਂ ਨੇ ਖੂਨਦਾਨ ਅੱਜ ਦਿੱਤਾ ਹੈ, ਉਹ ਸਾਡੇ ਨਾਲ ਜੁੜੇ ਨੇ। ਅੱਜ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਕੀ ਵੀਰ ਜੀ ਸ਼ੁਭ ਨਾਮ ਆਪਣਾ? ਹਾਂਜੀ, ਸਤਿੰਦਰਪਾਲ ਸਿੰਘ ਸੰਧੂ। ਸੰਧੂ ਸਾਹਿਬ, ਕੀ ਤੁਸੀਂ ਮਹਿਸੂਸ ਕਰਦੇ ਅੱਜ ਨਿਰਪੱਖ ਖੂਨਦਾਨ ਦੇ ਕੇ ਆਏ ਹੋ, ਔਰ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਇਹ ਸੇਵਾ ਅੱਗੇ ਵੀ ਮੌਕਾ ਮਿਲਿਆ ਮੈਨੂੰ ਲੈਣ ਦਾ, ਅਤੇ ਆਈ ਥਿੰਕ ਇਹ ਬਹੁਤ ਹੀ ਵਧੀਆ ਇੱਕ ਮੰਨ ਲਓ ਆਪਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਲੋੜ ਹੈ ਖੂਨ ਦੀ, ਅਤੇ ਖਾਸ ਕਰਕੇ ਅੱਜ ਜਿਹੜਾ ਆਪਣਾ ਮੇਨ ਮਿਸ਼ਨ ਹੈ ਮੰਨ ਲਓ ਇੰਡੀਅਨ ਫਾਰਮਰਸ ਦੀ ਸਪੋਰਟ ਵਿੱਚ, ਕਿ ਕਿਉਂਕਿ ਮੰਨ ਲਓ ਇਹਦੇ ਨਾਲ ਮੈਸੇਜ ਵੀ ਲੋਕਾਂ ਨੂੰ ਮਿਲਦਾ ਹੈ ਵੀ ਅਸੀਂ ਮੰਨ ਲਓ ਇੱਕ ਆਪਦੇ ਹੱਕ ਲਈ ਲੜ ਰਹੇ ਹਾਂ ਅਤੇ ਐਟ ਦ ਸੇਮ ਟਾਈਮ ਮੰਨ ਲਓ ਲੋਕਾਂ ਦੀ ਹੈਲਪ ਲਈ ਵੀ ਤਿਆਰ ਆ। ਹਾਂਜੀ, ਬਹੁਤ ਵਧੀਆ ਵਿਚਾਰ ਜੀ। ਔਰ ਇੱਦਾਂ ਹੀ ਕਿਉਂਕਿ ਜਿਹੜੀ ਜੀ ਖੂਨਦਾਨ ਦੀ ਅੱਗੇ ਵੀ ਅਸੀਂ ਗੱਲ ਕਰਨ ਡਿਆ ਕਿ ਖੂਨਦਾਨ ਦੀ ਸੇਵਾ ਸਭ ਤੋਂ ਵੱਡੀ ਸੇਵਾ, ਪਹਿਲਾਂ ਵੀ ਤੁਸੀਂ ਦਿੱਤਾ, ਪਰ ਜਿਹੜਾ ਅੱਜ ਦਾ ਇੱਕ ਖਾਸ ਮਕਸਦ ਨਾਲ ਦਿੱਤਾ, ਇਹਦਾ ਇੱਕ ਬਹੁਤ ਵੱਡਾ ਸੁਨੇਹਾ। ਬਹੁਤ ਮਿਹਰਬਾਨੀ ਜੀ ਜੁੜਨ ਲਈ। ਸਾਡੇ ਨਾਲ ਵੀਰ ਹੋਰ ਵੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਕਰਮਿੰਦਰਪਾਲ ਸਿੰਘ ਪਵਾਰ, ਡਿਸਟ੍ਰਿਕਟ ਸ਼੍ਰੀ ਗੰਗਾ ਨਗਰ ਅਨੂਪਗੜ੍ਹ ਤੋਂ। ਤੁਸੀਂ ਵੀ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਖੂਨਦਾਨ ਕਰਕੇ ਆਏ ਹੋ, ਕੀ ਕਹਿਣਾ ਚਾਹੋਗੇ? ਅਸੀਂ ਇਹ ਸਾਡੇ ਪੂਰੀ ਇੰਡੀਅਨ ਫਾਰਮਰ ਕਮਿਊਨਿਟੀ ਵੱਲੋਂ ਇੱਕ ਤਰੀਕੇ ਦਾ ਰੋਸ਼ ਹੈਗਾ। ਸਾਡੇ 3 ਜੋ ਅਗੇਂਸਟ ਸਾਡੇ ਬਿੱਲ ਪਾਸ ਕੀਤੇ ਗਏ ਕਿਸਾਨਾਂ ਦੇ, ਉਹਦੇ ਕਰਕੇ ਅਸੀਂ ਇਕੱਠੇ ਹੋਏ ਹਾਂ ਪੂਰੀ ਕਮਿਊਨਿਟੀ ਦੇ ਨਾਲ ਏਕਾ ਵਿਖਾਉਣ ਵਾਸਤੇ, ਜਦੋਂ ਨਾਲ ਕਿ ਅਸੀਂ ਦੂਜੇ ਪਾਸੇ ਬਲੱਡ ਦੇ ਕੇ ਆਸਟ੍ਰੇਲੀਆ ਦੇ ਬਲੱਡ ਬੈਂਕ ਦੀ ਕਮੀ ਵੀ ਦੂਰ ਕਰ ਸਕਦੇ ਹਾਂ ਜੀ। ਬਹੁਤ ਮਿਹਰਬਾਨੀ ਸਾਡੇ ਨਾਲ ਜੁੜਨ ਲਈ, ਔਰ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਇੰਨੀ ਵੱਡੀ ਸੇਵਾ ਦੇ ਵਿੱਚ ਹਿੱਸਾ ਪਾਇਆ। ਬਹੁਤ ਮਿਹਰਬਾਨੀ ਜੀ। ਸਾਡੇ ਨਾਲ ਜਿੱਥੇ ਇਹ ਜਿਹੜਾ ਸੰਘਰਸ਼ ਆ, ਤੁਸੀਂ ਵੇਖਿਆ ਕਿ ਉੱਥੇ ਕਿਸਾਨ ਤੇ ਜਿਹੜੇ ਬੈਠੇ ਨੇ ਨਾਲ ਪਰਿਵਾਰਾਂ ਦੇ ਨਾਲ ਬੈਠੇ ਨੇ, ਔਰ ਇੱਥੇ ਵੀ ਸਾਡਾ ਇਕੱਲਾ ਜਿਹੜੇ ਯੂਥ ਆ ਮੁੰਡੇ ਜਾਂ ਉਹੀ ਨਹੀਂ, ਨਾਲ ਕੁੜੀਆਂ ਵੀ ਉਵੇਂ ਬਰਾਬਰ ਦਾ ਹਿੱਸਾ ਪਾ ਰਹੀਆਂ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਉਹਨਾਂ ਨੇ ਵੀ ਅੱਜ ਖੂਨਦਾਨ ਕੈਂਪ ਦਾ ਹਿੱਸੇਦਾਰ ਬਣੇ ਨੇ, ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਜੀ ਆਪਣਾ ਸ਼ੁਭ ਨਾਮ? ਚੰਦਨਪ੍ਰੀਤ। ਚੰਦਨਪ੍ਰੀਤ ਜੀ, ਤੁਸੀਂ ਅੱਜ ਖੂਨਦਾਨ ਕੈਂਪ ਤੇ ਹਿੱਸਾ ਬਣੇ ਹੋ ਔਰ ਖੂਨਦਾਨ ਦੇਣ ਆਏ ਹੋ, ਕੀ ਕਹਿਣਾ ਚਾਹੋਗੇ, ਕੀ ਮਹਿਸੂਸ ਹੋ ਰਿਹਾ? ਹਾਂਜੀ, ਮੈਨੂੰ ਇੱਦਾਂ ਲੱਗਦਾ ਦਿਸ ਇਜ਼ ਦ ਫਸਟ ਟਾਈਮ ਦੈਟ ਆਈ ਐਮ ਗੋਇੰਗ ਟੂ ਡੋਨੇਟ ਬਲੱਡ, ਅਤੇ ਮੈਨੂੰ ਇੱਦਾਂ ਲੱਗਦਾ ਕਿ ਆਈ ਐਮ ਗੋਇੰ ਟੂ ਫੀਲ ਮਚ ਬੈਟਰ ਆਫਟਰ ਦੈਟ, ਲਾਈਕ ਆਈ ਐਮ ਗੋਇੰ ਟੂ ਬੀ ਪ੍ਰਾਊਡ। ਇਹਦੇ 2 ਰੀਜ਼ਨ, ਇੱਕ ਤਾਂ ਕਿ ਓਬਵੀਅਸਲੀ ਇਟਸ ਅਬਾਊਟ ਗਿਵਿੰਗ ਸਮਨ ਅਨਦਰ ਲਾਈਫ, ਅਤੇ ਦੂਜੀ ਗੱਲ ਜਿਹੜਾ ਆਪਾਂ ਫਾਰਮਰਸ ਨੂੰ ਪ੍ਰੋਟੈਸਟ ਨੂੰ ਜਿਹੜਾ ਆਪਾਂ ਸਪੋਰਟ ਕਰ ਰਹੇ ਹਾਂ, ਮੈਨੂੰ ਇੱਦਾਂ ਲੱਗਦਾ ਕਿ ਅੱਜ ਜਿੰਨੇ ਵੀ ਸਟੈਪ ਲਿਆ ਇਟਸ ਵੈਰੀ ਗੁੱਡ ਸਟੈਪ, ਅਤੇ ਇਹਦੇ ਨਾਲ ਅਵੇਅਰਨੈਸ ਕ੍ਰੀਏਟ ਹੋਊਗੀ। ਅਤੇ ਜੇ ਹਾਂ ਮੇਰੇ ਥੋੜ੍ਹੇ ਜਿਹੇ ਪਾਰਟ
ਕਰਨ ਨਾਲ ਜੇ ਇਸ ਚੀਜ਼ 'ਚ ਅਵੇਅਰਨੈਸ ਹੋਰ ਵੱਧਦੀ ਮੇ ਵੀ ਸਾਨੂੰ ਵੇਖ ਕੇ ਮੇਰੀ ਸਿਸਟਰਸ ਨੂੰ ਵੇਖ ਕੇ ਵੀ ਜੇ ਹੋਰ ਕੁੜੀਆਂ 'ਚ ਅਵੇਅਰਨੈਸ ਆਊਗੀ ਤਾਂ ਮੇ ਵੀ ਹੋਰ ਵੀ ਕੁੜੀਆਂ ਆਉਣਗੀਆਂ ਔਰ ਸਪੋਰਟ ਕਰਨਗੀਆਂ ਫਾਰਮਰਸ ਪ੍ਰੋਟੈਸਟ ਨੂੰ ਵੀ ਔਰ ਬਲੱਡ ਡੋਨੇਸ਼ਨ 'ਚ ਵੀ। ਬਹੁਤ ਹੀ ਮਿਹਰਬਾਨੀ ਔਰ ਬਹੁਤ ਚੰਗੀ ਸੋਚ ਔਰ ਬਹੁਤ ਵਧੀਆ ਸੁਣਿਆ ਔਰ ਅਸੀਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਬੜੀ ਚੰਗੀ ਸੋਚ ਨਾਲ ਇਹ ਕੰਮ ਕਰਦੇ। ਬਹੁਤ ਮਿਹਰਬਾਨੀ ਜੀ। ਸੋ ਇਹ ਸੀ ਸਾਡਾ ਅੱਜ ਦਾ ਸਾਰਾ ਖੂਨਦਾਨ ਕੈਂਪ ਦਾ ਔਰ ਤੁਹਾਨੂੰ ਮੈਂ ਇਹ ਦੱਸਣਾ ਵੀ ਚਾਹੁੰਦਾ ਕਿ ਵੇਖੋ ਅਸੀਂ ਮੀਡੀਆ ਨੇ ਵੀ ਇਹ ਖੂਨਦਾਨ ਕੈਂਪ ਦੇ ਹਿੱਸੇਦਾਰ ਬਣੇ ਹੋ। ਇਹ ਨਹੀਂ ਕਿ ਅਸੀਂ ਸਿਰਫ ਇੱਕ ਕਵਰੇਜ ਕਰ ਰਹੇ ਹਾਂ, ਨਾਲ ਅਸੀਂ ਵੀ ਇਸ ਸੰਘਰਸ਼ ਦਾ ਹਿੱਸਾ, ਕਿਉਂਕਿ ਮੀਡੀਆ ਇੱਕ ਨਿਰਪੱਖ ਗੱਲ ਕਰ ਰਿਹਾ। ਮੀਡੀਆ ਦੀ ਕਈ ਵਾਰੀ ਸ਼ਿਕਾਇਤ ਆ ਰਹੀ ਹੈ ਕਿ ਮੀਡੀਆ ਇੱਕ ਪੱਖ ਦੀ ਗੱਲ ਕਰ ਰਿਹਾ। ਅਸੀਂ ਚੰਗੀ ਗੱਲ ਕੋਈ ਸਰਕਾਰ ਕਰੇ, ਅਸੀਂ ਸਰਕਾਰ ਦੀ ਵੀ ਜਿਹੜੀ ਆ ਉਹ ਗੱਲ ਲੋਕਾਂ ਤੱਕ ਪਹੁੰਚਾਵਾਂਗੇ। ਇਹ ਨਹੀਂ ਕਿ ਅਸੀਂ ਇੱਕ ਪੱਖ ਦੀ ਗੱਲ ਕਰ ਰਹੇ ਹਾਂ। ਜਿੱਦਣ ਕਿਸਾਨ ਨੇ ਕੀਤੀ ਔਰ ਜਿੱਦਣ ਸਰਕਾਰ ਨੇ ਕਿਸਾਨਾਂ ਦੇ ਪੱਖ ਦੀ ਕੀਤੀ, ਅਸੀਂ ਉਦੋਂ ਸਰਕਾਰ ਦੀ ਵੀ ਗੱਲ ਪਹੁੰਚਾ। ਕਿਸਾਨੀ ਅੰਦੋਲਨ ਅੱਜ ਆਪਣੇ 31ਵੇਂ ਦਿਨ 'ਚ ਪਹੁੰਚ ਚੁੱਕਾ। ਜਦੋਂ ਤੱਕ ਸਾਡੀ ਇਹ ਵੀਡੀਓ ਪਹੁੰਚੂਗੀ ਉਦੋਂ ਤੱਕ ਇੱਕ ਦਿਨ ਹੋਰ ਹੋ ਜਾਏਗਾ ਔਰ ਜਿਹੜੇ ਕਿਸਾਨ ਨੇ ਆਪਣੀਆਂ ਜਾਇਜ਼ ਮੰਗਾਂ ਲਈ ਅਜੇ ਵੀ ਸੰਘਰਸ਼ ਕਰ ਰਹੇ ਨੇ ਔਰ ਉਹਨਾਂ ਦੇ ਜਿਹੜੇ ਬੱਚੇ ਨੇ ਔਰ ਉਹਨਾਂ ਦੇ ਜਿਹੜੇ ਨਾਲ ਸਮਰਥਕ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੇ ਵੱਖ-ਵੱਖ ਢੰਗ ਨਾਲ ਵੱਖ-ਵੱਖ ਤਰੀਕੇ ਨਾਲ ਉਹਨਾਂ ਦਾ ਸਮਰਥਨ ਕਰ ਰਹੇ ਨੇ। ਔਰ ਅੱਜ ਜਿਹੜਾ ਇੱਥੇ ਖੂਨਦਾਨ ਕੈਂਪ ਲੱਗਾ ਹੈ ਔਰ ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਡਾ ਜਿਹੜਾ ਦਾਨ ਹੈ ਕਿਸੇ ਨੂੰ ਜੀਵਨ ਦਾਨ ਹੈ ਔਰ ਸਾਰਿਆਂ ਵੀਰਾਂ ਨੇ, ਸਾਰਿਆਂ ਦੋਸਤਾਂ ਨੇ, ਮਿੱਤਰਾਂ ਨੇ ਜਿਹੜੇ ਕਿਸਾਨਾਂ ਨੂੰ ਇਹ ਸੰਘਰਸ਼ ਦੇ ਵਿੱਚ ਸਪੋਰਟ ਕਰ ਰਹੇ ਨੇ, ਉਹਨਾਂ ਨੇ ਇੱਕ ਖੂਨਦਾਨ ਕੈਂਪ ਲਾਇਆ ਔਰ ਵੱਖ-ਵੱਖ ਜਿੰਨੇ ਵੀ ਸਾਡੇ ਵੀਰ ਜਿਨ੍ਹਾਂ ਨੇ ਖੂਨਦਾਨ ਦਿੱਤਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਜਾਣਾਂਗੇ ਉਹਨਾਂ ਦੇ ਵਿਚਾਰਾਂ ਨੂੰ। ਅੱਜ ਸਾਡੇ ਨਾਲ ਵੀਰ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਉਹਨਾਂ ਦੇ ਵਿਚਾਰ। ਸਭ ਤੋਂ ਪਹਿਲਾਂ ਕੀ ਸ਼ੁਭ ਨਾਮ ਜੀ ਆਪਣਾ? ਭਾਈ ਜੀ ਨਾਮ ਆਪਣਾ ਜੀ ਹਰਮਨਦੀਪ ਸਿੰਘ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਬਾਈ ਜੀ ਜਿੰਨਾ ਆਪਣਾ ਕਿਸਾਨੀ ਅੰਦੋਲਨ ਚੱਲ ਰਿਹਾ ਆ ਉਸ ਵਾਸਤੇ ਆਪਾਂ ਇੱਥੇ ਕਿਸਾਨ ਏਕਤਾ ਕਲੱਬ ਆਸਟ੍ਰੇਲੀਆ ਵੱਲੋਂ ਬ੍ਰਿਸਬੇਨ ਦੇ ਵਿੱਚ ਖੂਨਦਾਨ ਕੈਂਪ ਲਵਾਇਆ ਜੀ। ਤੇ ਮੈਂ ਬਸ ਆਪਣੇ ਖੂਨਦਾਨ ਕਰਕੇ ਜੀ ਬਾਈ ਆਪਾਂ ਜਿੰਨਾ ਵੱਧ ਤੋਂ ਵੱਧ ਉੱਤੇ ਉਤਸ਼ਾਹਿਤ ਕਰ ਸਕਦੇ ਹਾਂ ਆਪਾਂ ਜੀ ਇੱਥੇ ਵੱਧ ਚੜ ਕੇ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੀਆਂ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ੀਆਂ ਹੋਈਆਂ ਆਪਣੀਆਂ ਜ਼ਮੀਨਾਂ ਆ ਆਪਾਂ ਕਿਰਤੀ ਸਿੱਖ ਹਾਂ ਉਹਨਾਂ ਦੇ ਵਾਸਤੇ ਆਪਾਂ ਹੱਕ ਵਿੱਚ ਖੜ ਸਕੀਏ ਤੇ ਆਪਣੀ ਜਿਹੜੀ ਜ਼ਮੀਨਾਂ ਬਚ ਸਕਣ। ਤੇ ਭਾਰਤ ਸਰਕਾਰ ਨੂੰ ਬਸ ਇਹੀ ਸਿਫਾਰਿਸ਼ਾਂ ਵਾਰ-ਵਾਰ ਕਰਦੇ ਵੀ ਇਹ ਜਿਹੜੇ ਕਾਨੂੰਨ ਬਣਾਏ ਨੇ ਉਹ ਵਾਪਸ ਲਏ ਜਾਣ ਤੇ ਸਾਨੂੰ ਸਾਡੇ ਹੱਕ ਦਿੱਤੇ ਜਾਣ ਤੇ ਕਿਸਾਨੀ ਅੰਦੋਲਨ ਵਾਸਤੇ ਵੱਧ ਚੜ ਕੇ ਹਿੱਸਾ ਲਓ ਜੀ ਬਾਈ ਜੀ। ਬਹੁਤ ਵਧੀਆ ਜੀ ਵਿਚਾਰ ਨੇ ਤੁਹਾਡੇ, ਬਹੁਤ ਮਿਹਰਬਾਨੀ ਸਾਡੇ ਨਾਲ ਜੁੜਨ ਦੀ। ਔਰ ਤੁਸੀਂ ਵੇਖ ਰਹੇ ਹੋ ਕਿ ਇਹ ਜਿਹੜੇ ਜੰਗ ਨੇ ਇਹਨਾਂ ਨੇ ਉਹ ਆਪਣਾ ਖੂਨਦਾਨ ਦਾ ਕੈਂਪ ਜਿਹੜਾ ਇਹ ਕਿਸੇ ਦੀ ਸੇਵਾ ਔਰ ਕਿਸੇ ਨੂੰ ਉਹਨਾਂ ਨੇ ਕੋਈ ਇੱਥੇ ਨੇਤਾਗਿਰੀ ਜਾਂ ਕਿਸੇ ਦੇ ਤਰ੍ਹਾਂ ਦੀ ਆਪਣੀ ਗਰੁੱਪ ਨੂੰ ਨਹੀਂ ਪ੍ਰਮੋਟ ਕਰ ਰਹੇ ਜਾਂ ਇਹ ਸਿਰਫ ਨਿਰੋਲ ਸੇਵਾ ਭਾਵਨਾ ਨਾਲ। ਸਾਡੇ ਨਾਲ ਇੱਕ ਹੋਰ ਵੀਰ ਜੁੜੇ ਨੇ, ਅਸੀਂ ਉਹਨਾਂ ਨਾਲ ਬਾਰੇ ਵੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਕੀ ਸ਼ੁਭ ਨਾਮ ਵੀਰ ਜੀ ਆਪਣਾ? ਹਾਂਜੀ ਮੇਰਾ ਨਾਮ ਹੈ ਜੀ ਅਮਨਦੀਪ ਸਿੰਘ ਜੀ। ਅਮਨਦੀਪ ਭਾਜੀ ਤੁਸੀਂ ਖੂਨਦਾਨ ਕੈਂਪ ਦੇ ਨਾਲ ਜੁੜੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਇਹ ਕਹਿਣਾ ਚਾਹੂੰਗਾ ਵੀ ਇਹ ਸਾਡਾ ਮਤਲਬ ਇੱਕ ਬਹੁਤ ਵੱਡਾ ਪੀਸਫੁਲ ਪ੍ਰੋਟੈਸਟ ਆ। ਪਹਿਲਾਂ ਤਾਂ ਮੈਂ ਤੁਹਾਡਾ ਇੰਡਸਟਰੀ ਵਾਲਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਕਵਰ ਕਰ ਰਹੇ ਹੋ, ਸਾਡੀ ਆਵਾਜ਼ ਨੂੰ ਦੱਬਿਆ ਨਹੀਂ ਜਾ ਰਿਹਾ। ਵੀ ਜਿਵੇਂ ਸਾਨੂੰ ਇੱਥੇ ਬਾਹਰ ਬੈਠਿਆਂ ਨੂੰ ਵੀ ਬਹੁਤ ਜ਼ਿਆਦਾ ਮਤਲਬ ਮੈਂ ਜਦੋਂ ਪਹਿਲਾਂ ਦੇਖਿਆ ਪ੍ਰੋਗਰਾਮ ਤਾਂ ਸਭ ਤੋਂ ਵੱਡੀ ਗੱਲ ਸੀ ਕਿ ਵੀ ਅਸੀਂ ਜਾਇਜ਼ ਸਾਡੀਆਂ ਮੰਗਾਂ ਨੇ, ਕੋਈ ਨਜਾਇਜ਼ ਮੰਗ ਨਹੀਂ ਹੈਗੀ ਤੇ ਉਸ ਦੀ ਜਿਹੜੀ ਆਵਾਜ਼ ਆ ਉਹਨੂੰ ਜਿਹੜਾ ਕੋਈ ਦੂਸਰਾ ਮੀਡੀਆ ਸਾਨੂੰ ਗਲਤ ਪੇਸ਼ ਕਰ ਰਿਹਾ ਹੈਗਾ। ਤਾਂ ਇਸ ਕਰਕੇ ਅਸੀਂ ਵੀ ਇੱਥੇ ਆਪਣੇ ਇਕੱਠੇ ਹੋ ਕੇ ਅਸੀਂ ਪ੍ਰੋਟੈਸਟ ਕਰਨ ਆਏ ਹਾਂ। ਬਲੱਡ ਡੋਨੇਸ਼ਨ ਕੈਂਪ ਜੇ ਇਹਨਾਂ ਨੇ ਲਾਇਆ ਤੇ ਬਹੁਤ ਹੀ ਵਧੀਆ ਉਪਰਾਲਾ। ਬਹੁਤ ਮਿਹਰਬਾਨੀ ਜੀ ਸਾਡੇ ਨਾਲ ਜੁੜਨ ਦੀ ਔਰ ਤੁਹਾਡੀ ਵੀ ਸੇਵਾ ਲਈ ਅਸੀਂ ਇਹ ਦਿਲੋਂ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਆਪਣੇ ਨਿਰੋਲ ਕਿਸੇ ਹੋਰ ਭਾਵਨਾ ਤੋਂ ਸਿੱਖੀ ਔਰ ਜਿਹੜੀ ਸਿੱਧਕ ਦੇ ਨਾਲ ਆਪਣਾ ਲੋਕਾਂ ਤੱਕ ਗੱਲ ਪਹੁੰਚਾਉਂਦੇ ਆ ਉਸੇ ਨੂੰ ਹੀ ਆਧਾਰ ਬਣਾ ਕੇ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ। ਬਹੁਤ ਮਿਹਰਬਾਨੀ ਜੀ। ਸਾਡੇ ਨਾਲ ਹੋਰ ਵੀ ਵੀਰ ਜੁੜੇ ਨੇ ਜਿਨ੍ਹਾਂ ਨੇ ਅੱਜ ਖੂਨਦਾਨ ਕੈਂਪ ਦਾ ਹਿੱਸਾ ਬਣੇ ਨੇ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਵਿਚਾਰ ਜਾਣਦੇ ਹਾਂ ਕਿ ਉਹਨਾਂ ਦੇ ਮਨ ਦੀ ਕੀ ਭਾਵਨਾ ਇਸ ਖੂਨਦਾਨ ਕੈਂਪ ਦੀ ਔਰ ਕਿਵੇਂ ਉਹਨਾਂ ਦੇ ਦਿਲ 'ਚ ਲਾਈ ਗਿਆ ਅਸੀਂ ਖੂਨਦਾਨ ਕੈਂਪ ਦਾ ਹਿੱਸਾ ਬਣਨਾ। ਪਹਿਲਾਂ ਤਾਂ ਸਭ ਤੋਂ ਆਪਣਾ ਨਾਮ ਸਾਡੇ ਨਾਲ ਸਾਂਝਾ ਕਰੋ ਜੀ। ਹਾਂਜੀ ਮੇਰਾ ਨਾਮ ਹੈ ਜੀ ਦੇਵ ਸਿੱਧੂ ਤੇ ਸਭ ਤੋਂ ਪਹਿਲਾਂ ਤਾਂ ਇੰਡੋਜ਼ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਹਮੇਸ਼ਾ ਹੱਕ ਸੱਚ ਦੀ ਆਵਾਜ਼ ਚੁੱਕਦਾ ਆਏ ਆ ਤੇ ਕਿਸਾਨੀ ਸੰਘਰਸ਼ ਹੱਕਾਂ ਦੀ ਲੜਾਈ ਆ, ਸਾਡੀ ਹੋਂਦ ਦੀ ਲੜਾਈ ਆ ਤੇ ਲਗਾਤਾਰ ਉਹ ਜਿਹੜੀ ਆਵਾਜ਼ ਆ ਸਾਡੀ ਆਸਟ੍ਰੇਲੀਆ ਦੀ ਆਵਾਜ਼ ਦੁਨੀਆ ਭਰ ਤੱਕ ਪਹੁੰਚਾ ਰਹੇ। ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਇਹ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਸਾਡੀ ਇਹ ਇੰਡੋਜ਼ ਟੀਵੀ ਦੀ ਟੀਮ ਹੈ ਔਰ ਇਹ ਟੀਮ ਐਵੇਂ ਸਿਰਫ ਆਪਣੇ ਕਵਰ ਕਰਨ ਲਈ ਹਿੱਸਾ ਨਹੀਂ ਪਾ ਰਹੀ, ਅਸੀਂ ਨਾਲ ਖੂਨਦਾਨ ਵੀ ਕਿਉਂਕਿ ਮੈਂ ਵੀ ਅੱਗੇ ਪਹਿਲਾਂ ਤੁਹਾਨੂੰ ਦੱਸ ਚੁੱਕਾ ਔਰ ਸਿੱਧੂ ਸਾਹਿਬ ਵੀ ਸਾਡੇ ਨਾਲ ਜਿਹੜਾ ਪ੍ਰੋਗਰਾਮ ਦੇ ਵਿੱਚ ਇੱਕ ਹਿੱਸਾ ਪਾਉਂਦੇ ਨੇ। ਸਿੱਧੂ ਸਾਹਿਬ ਕੀ ਮਨ ਦੇ ਵਿੱਚ ਇਹ ਵਲਵਲੇ ਨੇ ਆਪਣੇ?
ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਤਾਂ ਬਾਈ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਖੂਨਦਾਨ ਮਹਾਦਾਨ, ਇਹਦੇ ਵਰਗਾ ਦਾਨ ਨਹੀਂ ਆ। ਬਾਕੀ ਆਪਣਾ ਪੰਜਾਬੀ ਹੋਣ ਦੇ ਨਾਤੇ, ਇੱਕ ਭਾਰਤੀ ਹੋਣ ਦੇ ਨਾਤੇ ਆਪਣਾ ਮਨ ਤਾਂ ਪਹਿਲੋਂ ਹੀ ਉੱਥੇ ਜਿਹੜਾ ਕਿਸਾਨੀ ਸੰਘਰਸ਼ ਦੇ ਵੱਲ ਲੱਗਾ ਹੋਇਆ, ਸਾਰਿਆਂ ਦਾ ਧਿਆਨ ਉੱਥੇ ਆ। ਚਾਹੇ ਆਪਾਂ ਜਿਹੜੇ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਬੈਠੇ ਹੋਈਏ, ਪਰ ਸਾਡਾ ਧਿਆਨ ਉੱਥੇ ਵੀ ਉੱਥੇ ਪਲ ਪਲ 'ਚ ਕੀ ਹੋ ਰਿਹਾ। ਕਿਉਂਕਿ ਸਾਡੇ ਜਿਹੜੇ ਬਾਬੇ ਆ, ਸਾਡੇ ਨੌਜਵਾਨ ਪੀੜ੍ਹੀ ਆ, ਜਿਹਨੂੰ ਕਦੀ ਤਾਂ ਨਸ਼ੇੜੀ ਕਿਹਾ ਜਾਂਦਾ ਸੀ, ਕਦੀ ਕਿਹਾ ਜਾਂਦਾ ਸੀ ਕਿ ਫੁਕਰੇ ਹੋ ਚੁੱਕੇ ਆ, ਪਰ ਉਹ ਨੌਜਵਾਨ ਪੀੜ੍ਹੀ ਇਸ ਕਦਰ ਜਿਹੜੀ ਜਾਗੀ ਆ, ਉਹਦੇ ਵਿੱਚ ਚੇਤਨਤਾ ਆਈ ਹੈ ਕਿ ਉਹ ਇਸ ਵੇਲੇ ਆਪਣੇ ਬਾਬਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੀ ਆ। ਅਤੇ ਅਸੀਂ ਵੀ ਪੰਜਾਬੀ ਹੋਣ ਦੇ ਨਾਤੇ ਸਾਡਾ ਹਮੇਸ਼ਾ ਧਿਆਨ ਉੱਥੇ ਲੱਗਾ ਰਹਿੰਦਾ, ਪਰ ਮਨ ਤਾਂ ਸਾਡਾ ਉੱਥੇ ਹੈਗਾ, ਪਰ ਅਸੀਂ ਤਨ ਦੇ ਕਰਕੇ ਉੱਥੇ ਨਹੀਂ ਪਹੁੰਚ ਸਕਦੇ। ਅੱਜ ਜਿਹੜਾ ਕਹਿ ਸਕਦੇ ਵੀ ਤਨ ਦੇ ਵਿੱਚੋਂ ਥੋੜ੍ਹਾ ਜਿਹਾ ਹਿੱਸਾ ਪਾਇਆ ਅਸੀਂ, ਕਿਉਂਕਿ ਮਹਾਦਾਨ ਜਿਹੜਾ ਖੂਨਦਾਨ ਮਹਾਦਾਨ ਆ, ਅਸੀਂ ਉਹ ਦਾਨ ਕਰਕੇ ਅੰਦਰੋਂ ਮਨ ਨੂੰ ਸੰਤੁਸ਼ਟੀ ਆ ਕਿ ਜਿਸ ਕਾਰਜ ਲਈ ਅਸੀਂ ਖੜ੍ਹੇ ਹਾਂ, ਜਿਸ ਕਾਰਜ ਲਈ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਆ, ਉਹਦਾ ਅਸੀਂ ਹਿੱਸਾ ਬਣ ਰਹੇ ਹਾਂ, ਉਹਦੇ ਲਈ ਅਸੀਂ ਯੋਗਦਾਨ ਕਰ ਰਹੇ ਹਾਂ। ਸੋ ਮੇਰੀ ਸਾਰੇ ਆਪਣੇ ਦੋਸਤਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਇਹੀ ਅਪੀਲ ਰਹੂਗੀ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਇਸ ਯੋਗਦਾਨ 'ਚ ਹਿੱਸਾ ਪਾਓ, ਕਿਸੇ ਵੀ ਤਰੀਕੇ ਨਾਲ ਇਸ ਸੰਘਰਸ਼ ਦਾ, ਇਸ ਘੋਲ ਦਾ, ਕਿਉਂਕਿ ਇਹ ਇਤਿਹਾਸਿਕ ਘੋਲ ਜਿਹੜਾ ਆ ਉਹ ਲੜਿਆ ਜਾ ਰਿਹਾ। ਅਸੀਂ ਆਪਣੀ ਜ਼ਿੰਦਗੀ 'ਚ ਇੱਦਾਂ ਦਾ ਘੋਲ ਅੱਜ ਤੋਂ ਪਹਿਲਾਂ ਨਹੀਂ ਵੇਖਿਆ ਕਿ ਜਿਸ ਤਰੀਕੇ ਨਾਲ ਸਾਰੀ ਨੌਜਵਾਨੀ, ਸਾਡੇ ਬਾਬੇ ਦਾਦੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ। ਪਹਿਲੀ ਵਾਰ ਮੈਂ ਤਾਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਵੇਖ ਰਿਹਾ। ਔਰ ਦੂਜੀ ਗੱਲ ਇੱਕ ਇਹ ਵੀ ਹੈ ਨਾ ਜੀ, ਆਪਾਂ ਹੋਰਨਾਂ ਕੌਮਾਂ 'ਚ ਇੱਕ ਬਹੁਤ ਚੰਗਾ ਸੁਨੇਹਾ ਦੇ ਰਹੇ ਹਾਂ ਕਿ ਕਿਸ ਢੰਗ ਨਾਲ ਹਿੱਸਾ ਪਾ ਰਹੇ। ਬਿਲਕੁਲ, ਦੇਖੋ ਜੀ, ਜਿਹੜੀ ਪੰਜਾਬੀ ਕੌਮ ਤੇ ਉੜਦਾ ਪੰਜਾਬ ਵਰਗੀਆਂ ਫਿਲਮਾਂ ਬਣਨ ਲੱਗ ਪਈਆਂ ਸੀ, ਜਿਹੜੀ ਪੰਜਾਬੀ ਕੌਮ ਨੂੰ ਕਿਹਾ ਜਾਂਦਾ ਸੀ ਕਿ ਅਮਲੀਆਂ ਦੀ ਧਰਤੀ ਹੈ, ਨਸ਼ੇੜੀਆਂ ਦੀ ਧਰਤੀ ਆ, ਉਹਨਾਂ ਨੇ ਉਹ ਦੱਸ ਦਿੱਤਾ ਕਿ ਅਸੀਂ ਅਮਲੀ ਨਹੀਂ ਹੈਗੇ, ਅਸੀਂ ਨਸ਼ੇੜੀ ਨਹੀਂ ਹੈਗੇ, ਅਸੀਂ ਭੁੱਖੇ ਦੇ ਜਿਹੜੇ ਮੂੰਹ ਦੇ ਵਿੱਚ ਰੋਟੀ ਪਾਉਣ ਵਾਲੇ ਆ। ਉੱਥੇ ਬਾਬੇ ਨਾਨਕ ਦੇ ਨਾਂ 'ਤੇ ਲੰਗਰ ਤਿਆਰ ਹੁੰਦਾ, ਤੇ ਜਿਹੜੇ ਮੀਡੀਆ ਜਿਹੜਾ ਨਹੀਂ ਸੀ ਗੱਲ ਕਰਦਾ, ਉਹਨੂੰ ਵੀ ਵਿਖਾਉਣਾ ਪੈ ਰਿਹਾ ਕਿ ਤੁਹਾਡਾ ਜਿਹੜਾ ਅਸਲੀ ਸਿੱਖੀਜ਼ਮ ਜਾਂ ਇਹ, ਬਲਕਿ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਸੰਘਰਸ਼ ਹੈ ਕੋਈ ਧਰਮੀ ਸੰਘਰਸ਼ ਨਹੀਂ ਹੈਗਾ। ਇਹ ਕਿਸੇ ਸਿੱਖ ਦਾ, ਕਿਸੇ ਹਿੰਦੂ ਦਾ ਧਰਮ ਨਹੀਂ ਹੈ, ਜਿਹਦਾ ਧਰਮ ਕਿਸਾਨੀ ਆ, ਕਿਉਂਕਿ ਉੱਥੇ ਜਿਹੜੇ ਬੈਠੇ ਉਹਨਾਂ ਦਾ ਧਰਮ ਆ ਕਿਸਾਨੀ, ਤੇ ਅਸੀਂ ਸਾਰੇ ਕਿਸਾਨੀ ਦਾ ਦਰਦ ਰੱਖਦੇ ਹਾਂ। ਕਿਉਂਕਿ ਸਾਡੇ ਥਾਲੀ 'ਚ ਜੇ ਇੱਕ ਦਾਣਾ ਵੀ ਪਹੁੰਚਦਾ, ਉਹਨਾਂ ਕਿਸਾਨਾਂ ਦੀ ਬਦੌਲਤ ਪਹੁੰਚਦਾ ਆ, ਤਾਂ ਸਾਨੂੰ ਹਰੇਕ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਇਸ ਲਈ ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਕਿਸੇ ਵੀ ਤਰੀਕੇ, ਚਾਹੇ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਉਹ ਆਵਾਜ਼ ਚੁੱਕਦੇ ਹੋ, ਚਾਹੇ ਤੁਸੀਂ ਬਲੱਡ ਡੋਨੇਟ ਕਰਦੇ ਹੋ, ਚਾਹੇ ਕੋਈ ਵੀ ਤਰੀਕੇ, ਬਹੁਤ ਸਾਰੇ ਤਰੀਕੇ ਆ। ਤੁਸੀਂ ਆਪਣਾ ਜਿਹੜੇ 10 ਦੀ ਕਿਰਤ ਆ, ਉਹਦੇ ਵਿੱਚੋਂ ਦਸਵੰਧ ਆਪਾਂ ਭੇਜ ਰਹੇ ਹਾਂ ਉੱਥੇ। ਸੋ ਕਿਸੇ ਵੀ ਤਰੀਕੇ ਪਹੁੰਚ, ਪਰ ਇਹਦੇ ਨਾਲ ਨਾਲ ਆਪਣੀ ਭਾਸ਼ਾ 'ਤੇ ਕੰਟਰੋਲ, ਆਪਣੇ ਸ਼ਬਦਾਂ 'ਤੇ ਕੰਟਰੋਲ ਸਾਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਜਿੱਥੇ ਸਾਡਾ ਪੋਜ਼ਿਟਿਵ ਪੱਖ ਸਾਹਮਣੇ ਆ ਰਿਹਾ, ਉਹ ਆਉਣਾ ਬਹੁਤ ਜ਼ਰੂਰੀ, ਪਰ ਇਹਦੇ ਨਾਲ ਨਾਲ ਜਿਹੜਾ ਬਹੁਤ ਸਾਰੇ ਏਜੰਸੀਆਂ ਦਾ, ਬਹੁਤ ਸਾਰੀਆਂ ਇੱਕ ਤਰ੍ਹਾਂ ਗੋਦੀ ਮੀਡੀਆ 'ਤੇ ਇਹ ਜ਼ੋਰ ਲੱਗਾ ਕਿ ਇਹ ਨੈਗੇਟਿਵ ਪੱਖ ਇਹਨੂੰ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾਵੇ, ਤਾਰਪੀਡੋ ਕੀਤਾ ਜਾਵੇ। ਸੋ ਸਾਨੂੰ ਆਪਣੇ ਸੰਘਰਸ਼ ਦੇ ਨਾਲ ਯੋਗਦਾਨ ਦਿੰਦਿਆਂ ਸਾਨੂੰ ਆਪਣੇ ਸ਼ਬਦਾਂ 'ਤੇ, ਆਪਣੇ ਜਿਹੜੇ ਹਰ ਤਰੀਕੇ ਨਾਲ ਕੰਟਰੋਲ ਰੱਖ ਕੇ ਜਿਹੜੀ ਸੱਭਿਅਕ ਭਾਸ਼ਾ ਦੇ ਵਿੱਚ ਆਪਣੀ ਗੱਲ ਕਹਿਣੀ ਚਾਹੀਦੀ ਆ, ਤੇ ਹਰੇਕ ਨੂੰ ਯੋਗਦਾਨ ਪਾਉਣਾ ਚਾਹੀਦਾ। ਬਹੁਤ ਮਿਹਰਬਾਨੀ ਸਿੱਧੂ ਸਾਹਿਬ, ਔਰ ਬਹੁਤ ਵਧੀਆ ਵਿਚਾਰ ਤੁਸੀਂ ਦਿੱਤੇ, ਔਰ ਬਹੁਤ ਵਧੀਆ ਸੁਨੇਹਾ ਵੀ ਸਾਡੇ ਵੇਖਣ ਵਾਲਿਆਂ ਨੂੰ ਦਿੱਤਾ। ਸਾਡੇ ਨਾਲ ਹੋਰ ਵੀ ਵੀਰ ਇੱਕ ਜੁੜੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਵੀਰ ਜੀ, ਤੁਸੀਂ ਵੀ ਆਪਣਾ ਨਾਂ ਸਾਂਝਾ ਕਰੋ ਸਾਡੇ ਵੇਖਣ ਵਾਲਿਆਂ ਨਾਲ। ਵੀਰੇ, ਮੇਰਾ ਨਾਮ ਜਗਜੀਤ ਸਿੰਘ ਸਿੱਧੂ। ਸਿੱਧੂ ਸਾਹਿਬ, ਇਹ ਤਾਂ ਹੈ ਕਿ ਤੁਸੀਂ ਦੋਵੇਂ ਸਕੇ ਭਰਾ ਵੀ ਹੋ, ਇਹ ਬੜੀ ਵੱਡੀ ਗੱਲ ਆ। ਇਹ ਇੱਕ ਏਕਤਾ ਦੀ ਗੱਲ ਵੀ ਦੱਸੀ ਜਾਂਦੀ ਆ। ਅੱਜ ਰੋਜ਼ ਕਹਿੰਦੇ ਆ ਕਿ ਉੱਥੇ ਸਾਡੇ ਕਿਸ ਢੰਗ ਨਾਲ ਦੂਰੀ ਪੈ ਰਹੀ ਆ, ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਖੂਨਦਾਨ ਆਪਣੇ ਕੈਂਪ ਦਾ ਹਿੱਸਾ ਬਣ ਕੇ? ਵੀਰੇ, ਖੂਨਦਾਨ ਦਾ ਆਪਾਂ ਜਿਹੜਾ ਕੀਤਾ ਆ, ਉਹ ਆਪਣੇ ਵੱਲੋਂ ਆਪਾਂ ਸਾਥ ਵਿਖਾਇਆ। ਜਿਹੜਾ ਆਪਣਾ ਅੰਦੋਲਨ ਇੰਡੀਆ ਚੱਲਣ ਦਿਆ, ਜਿਵੇਂ ਆਪਣੇ ਪੰਜਾਬ ਨੂੰ ਕਿਹਾ ਜਾਂਦਾ, ਪੰਜਾਬ 5 ਦਰਿਆਵਾਂ ਦੀ ਧਰਤੀ ਆ, ਅਤੇ 6ਵਾਂ ਦਰਿਆ ਉੱਥੇ ਹੁਣ ਨਸ਼ਿਆਂ ਦਾ ਵਗਦਾ। ਉਹ ਨਸ਼ਿਆਂ ਦੇ ਦਰਿਆ ਨੂੰ ਆਪਣੀ ਪੰਜਾਬੀ ਕੌਮ ਨੇ, ਇਕੱਲੇ ਸਿੱਖਾਂ ਨੇ ਨਹੀਂ, ਪੰਜਾਬੀ ਕੌਮ ਨੇ ਜਿਹੜੇ ਪੰਜਾਬ 'ਚ ਵੱਸਦੇ ਆ, ਠੱਲ ਪਾ ਕੇ ਰੱਖਤੀ। ਬਹੁਤ ਵਧੀਆ। ਕੱਲੀ ਸਰਕਾਰ ਦੀ ਏਜੰਸੀ ਨੂੰ ਦੱਸਤਾ ਵੀ ਅਸੀਂ ਬੈਠੇ ਸੀ, ਮਰੇ ਨਹੀਂ, ਤੇ ਸਾਨੂੰ ਮਰਿਆ ਸਮਝਿਆ ਨਾ ਜਾਵੇ। ਬਿਲਕੁਲ। ਹਾਂਜੀ, ਕਵਲਜੀਤ। ਕਵਲਜੀਤ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਵੀ ਅੱਜ ਖੂਨਦਾਨ ਕੈਂਪ ਦੇ ਵਿੱਚ ਇਹਨਾਂ ਨਾਲ ਜੁੜੇ ਹੋ। ਹਾਂਜੀ, ਇੱਕ ਤਾਂ ਬਹੁਤ ਚੰਗੀ ਗੱਲ ਹੈ ਨਾ, ਬਲੱਡ ਡੋਨੇਟ ਕਰਨਾ ਲੋਕਾਂ ਵਾਸਤੇ, ਅਤੇ ਮੋਰ ਓਵਰ ਅਵੇਅਰਨੈਸ ਵੀ ਕਰ ਰਹੇ ਹਾਂ ਆਪਾਂ ਕਿਸਾਨਾਂ ਵਾਸਤੇ, ਕਿਉਂਕਿ ਇਸ ਉਮਰ ਵਿੱਚ ਹੈ ਨਾ, ਉੱਥੇ ਠੰਡ ਵਿੱਚ ਬੈਠੇ ਹੈ, ਬਿਨਾਂ ਛੱਤਾਂ ਤੋਂ ਬੈਠੇ ਹੈ ਆਪਣੇ ਹੱਕ ਵਾਸਤੇ, ਅਤੇ ਲੋਕਾਂ ਨੂੰ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ ਸਾਰਿਆਂ ਨੂੰ, ਹੈ ਨਾ, ਕਿ ਉਹ ਕਿਸੇ ਰੀਜ਼ਨ ਕਰਕੇ ਬੈਠੇ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ, ਅਤੇ ਲੌਜ਼ ਹੀ ਨਹੀਂ ਪਤਾ ਹੈਗਾ ਕਿ ਜੋ ਕਿਸਾਨਾਂ ਵਾਸਤੇ ਹੈ ਨਾ ਨਹੀਂ ਸਹੀ ਹੈਗੇ, ਅਤੇ ਇਸ ਕਰਕੇ ਥੋੜ੍ਹੀ ਅਵੇਅਰਨੈਸ ਹੋਏ ਲੋਕਾਂ ਨੂੰ ਕਿ ਚੰਗਾ ਕੰਮ ਕਰੀਏ ਆਪਾਂ ਵੀ।
ਬਹੁਤ ਮਿਹਰਬਾਨੀ ਜੀ ਸਾਡੇ ਨਾਲ ਜੁੜਨ ਲਈ, ਔਰ ਖਾਸ ਕਰਕੇ ਖੂਨਦਾਨ ਜਿਹੜਾ ਇਹ ਮੁਹਿੰਮ ਚੱਲੀ ਇਹਨਾਂ ਦੇ ਨਾਲ ਜੁੜਨ ਲਈ, ਔਰ ਬਹੁਤ ਚੰਗੀ ਸੋਚ ਆ ਔਰ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ। ਸੋ ਇਹਦੇ ਨਾਲ ਹੀ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਕਰ ਰਹੇ ਹਾਂ। ਤੁਸੀਂ ਵੇਖ ਰਹੇ ਹੋ ਬ੍ਰਿਸਬਨ ਤੋਂ ਇੰਡੋਜ਼ ਟੀਵੀ, ਮੈਂ ਜਗਦੀਪ ਗਿੱਲ। ਫਿਰ ਦੁਬਾਰਾ ਤੁਹਾਡੇ ਨਾਲ ਜੁੜਾਂਗੇ। ਇਹ ਸਾਰੀਆਂ ਜਿਹੜੀਆਂ ਸਰਗਰਮ ਖਬਰਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਬਹੁਤ ਮਿਹਰਬਾਨੀ ਜੀ।